ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 17 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੀ ਟਿਰਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲ ਬਲੇਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ, ਸਿਕੰਦਰ ਗਰੇਵਾਲ, ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕਦਮ ਫੇਰ ਜਿਹੜਾ ਯੂ ਟਰਨ ਲਿਆ ਹੈਗਾ ਆ ਐਪਸਟੀਨ ਫਾਈਲਸ ਨੂੰ ਲੈ ਕੇ। ਸੋ ਉਹਨਾਂ ਨੇ ਕਿਹਾ ਆ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀਆਂ ਇਹ ਫਾਈਲਸ ਆ ਐਪਸਟੀਨ ਦੀਆਂ, ਜੈਫਰੀ ਐਪਸਟੀਨ ਵਾਲੀਆਂ, ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਹੈਗਾ। ਕਿਉਂਕਿ ਹਾਲਾਂਕਿ ਕਈ ਜਿਹੜੇ ਹੁਣ GOP ਦੇ ਮੈਂਬਰਸ ਆ ਉਹ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਵੀ ਹੈਵ ਨਥਿੰਗ ਟੂ ਹਾਈਡ, ਸਾਨੂੰ ਕੋਈ ਵੀ ਲੁਕਾਉਣ ਦੀ ਗੱਲ ਨਹੀਂ ਹੈਗੀ। ਹਾਊਸ ਰਿਪਬਲਿਕਨਸ ਨੂੰ ਮੰਗਲਵਾਰ ਨੂੰ ਜਿਹੜਾ ਆ ਵੋਟ ਕਰ ਦੇਣਾ ਚਾਹੀਦਾ ਹੈਗਾ ਆ, ਤੇ ਤਾਂ ਕਿ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹ ਸਾਰੀਆਂ ਜਿਹੜੀਆਂ ਫਾਈਲਸ ਆ ਜੋ ਕਨਵਿਕਟਡ ਸੈਕਸ ਅਫੈਂਡਰ ਹੈਗਾ ਤੇ ਜਿਹੜੇ ਉਹਦੇ ਨਾਲ ਵੈਲ ਕਨੈਕਟਡ ਫਾਈਨੈਂਸਰ ਸੀਗੇ ਜੈਫਰੀ ਐਪਸਟੇਨ ਨਾਲ, ਉਹਨਾਂ ਦਾ ਲੋਕਾਂ ਨੂੰ ਪਤਾ ਲੱਗ ਸਕੇ। ਜੀ, ਸੋ ਰਾਸ਼ਟਰਪਤੀ ਟਰੰਪ ਹੁਣਾਂ ਦਾ ਨਾਮ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਉਹਦੀਆਂ ਐਪਸਟੀਨ ਦੀਆਂ ਈਮੇਲਸ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਹੁਣ ਇਹ ਆਪਣਾ ਜਿਹੜਾ ਸਟੈਂਸ ਆ ਉਹ ਚੇਂਜ ਜਿਹੜਾ ਉਹ ਕਰ ਚੁੱਕੇ ਆ। ਸੋ ਬਲਿੰਕ ਕਰ ਗਏ ਆ, ਕਹਿੰਦੇ ਵੀ ਐਪਸਟੀਨ ਨੂੰ ਦੇ ਮਾਮਲੇ ਦੇ ਜਿਹੜਾ ਉੱਤੇ ਲੈ ਕੇ। ਸੋ ਹੁਣ ਦੇਖਦੇ ਆ ਵੀ ਇਹ ਕਿਸ ਭਾਅ ਜਿਹੜੀ ਉਹ ਬਣਦੀ ਹੈਗੀ ਆ। ਸੋ ਹਾਊਸ ਦੇ ਰਿਪਬਲਿਕਨਸ ਨੂੰ ਉਹ ਹੁਣ ਗੁਹਾਰ ਲਾ ਰਹੇ ਆ ਵੀ ਭਾਈ ਐਪਸਟੀਨ ਫਾਈਲਸ ਨੂੰ ਰਿਲੀਜ਼ ਕਰਨ ਦੇ ਲਈ ਤੁਸੀਂ ਜਿਹੜੀ ਉਹ ਵੋਟ ਕਰ ਦਿਓ। ਆਲਰੇਡੀ 218 ਜਿਹੜੇ ਸਾਈਨ ਆ ਉਹ ਹੋ ਚੁੱਕੇ ਆ ਇਹਨਾਂ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਰਿਲੀਜ਼ ਕਰਨ ਦੇ ਹੱਕ ਦੇ ਵਿੱਚ। ਸੋ ਹੁਣ ਮਾਈਕ ਜੌਨਸਨ ਦੇ ਉੱਤੇ ਦਬਾਅ ਹੋਊਗਾ ਵੀ ਇਸ ਦੇ ਉੱਤੇ ਜਲਦ ਤੋਂ ਜਲਦ ਜਿਹੜੀ ਉਹ ਵੋਟ ਕਰਵਾ ਕੇ ਇਹਨਾਂ ਨੂੰ ਜਿਹੜਾ ਆ ਉਹ ਰਿਲੀਜ਼ ਕੀਤਾ ਜਾ ਸਕੇ। ਇਹ ਦੱਸਦੇ ਜਾਈਏ, ਇੱਕ ਹਾਊਸ ਦੀ ਸਬ ਕਮੇਟੀ ਦੇ ਕੋਲ ਵੱਖਰੀਆਂ ਡਾਕੂਮੈਂਟ ਸੀਗੇ ਤੇ FBI ਤੇ ਜਿਹੜੀ DOJ ਆ ਉਹਨਾਂ ਦੇ ਕੋਲ ਜਿਹੜੇ ਵੱਖਰੇ ਡਾਕੂਮੈਂਟਸ ਐਪਸਟੀਨ ਕੇਸ ਦੇ ਨਾਲ ਜਿਹੜੇ ਸੰਬੰਧਿਤ ਆ ਉਹ ਪਏ ਹੈਗੇ ਆ। ਸੋ ਟਰੰਪ ਹੁਣਾਂ ਨੇ ਕਿਹਾ ਵੀ ਡੈਮੋਕ੍ਰੇਟ ਹੋਕਸ ਆ, ਇਹ ਰੈਡੀਕਲ ਲੈਫਟ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ। ਸੋ ਇਹ ਹੁਣ ਇਸ ਦੇ ਵਿੱਚ ਅੱਗੇ ਕਿੱਦਾਂ ਬਣਦਾ ਆ ਇਹ ਦੇਖਣ ਵਾਲੀ ਗੱਲ ਰਹੂਗੀ। ਹਾਊਸ ਦੇ ਵਿੱਚ ਇਨਫੈਕਟ ਜੇ ਹਰਜੋਤ ਸਿੰਘ ਜੀ ਕਹਿੰਦੇ ਵੀ ਇਹ ਬਿੱਲ ਪਾਸ ਵੀ ਹੋ ਜਾਵੇ ਤਾਂ ਸੈਨੇਟ ਦੇ ਵਿੱਚ ਪਾਸ ਹੋਣਾ ਉਹ ਹੁਣ ਮੁਸ਼ਕਲ ਜਿਹੜਾ ਉਹ ਹੋਊਗਾ। ਜਿੱਦਾਂ ਹਾਊਸ ਜਿੱਦਾਂ ਸ਼ਟਡਾਊਨ ਨੂੰ ਜਿਹੜਾ ਹਰਜੋਤ ਸਿੰਘ ਜੀ ਖਤਮ ਕਰਨ ਦੇ ਲਈ 8 ਜਿਹੜੇ ਆ ਡੈਮੋਕ੍ਰੇਟਾਂ ਦੇ ਬਾਗੀ ਹੋਏ ਤਾਂ ਉਹ ਇਵੈਂਚੁਅਲੀ ਉਹਨਾਂ ਨੇ ਸ਼ਟਡਾਊਨ ਜਿਹੜਾ ਉਹ ਖਤਮ ਕਰਾਇਆ। ਹੁਣ ਡੈਮੋਕ੍ਰੇਟਾਂ ਦੇ ਕੋਲ ਉੱਥੇ 47 ਸੀਟਾਂ ਆ ਤੇ 13 ਰਿਪਬਲਿਕਨਸ ਦੀ ਉਹਨਾਂ ਨੂੰ ਜ਼ਰੂਰਤ ਹੋਊਗੀ ਇਹ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਰਿਲੀਜ਼ ਕਰਨ ਦੇ ਲਈ, ਜਨਤਕ ਜਿਹੜਾ ਉਹ ਕਰਨ ਦੇ ਲਈ। ਸੋ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਇਹਨਾਂ ਦੇ ਦਰਮਿਆਨ ਜਿਹੜਾ ਫਿਕਰ ਆ, ਟੈਨਸ਼ਨ ਆ, ਉਹ ਬਣੀ ਪਈ ਆ। ਆਲਰੇਡੀ ਜਿਹੜਾ ਆਪਾਂ ਦੇਖਿਆ ਵੀ ਇਹ ਫਾਲ ਆਊਟ ਐਪਸਟੀਨ ਫਾਈਲਸ ਦੇ ਕਰਕੇ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਜਾਰਜੀਆ ਤੋਂ, ਉਹਦੇ ਨਾਲ ਟਰੰਪ ਹੁਣਾਂ ਦਾ ਇੱਕ ਹਿਸਾਬ ਦੇ ਨਾਲ ਪੂਰਾ ਹੀ ਇੱਕ ਪਾਸੜ ਜਿਹੜਾ ਕੰਮ ਆ ਉਹ ਹੋ ਚੁੱਕਾ।
ਮਾਰਜਰੀ ਟੇਲਰ ਗ੍ਰੀਨ ਨੇ ਤਾਂ ਇੱਥੋਂ ਤੱਕ ਕਿਹਾ ਵੀ ਮੈਂ ਤਾਂ ਸਰਵ ਕਰਦੀ, ਮੈਂ ਟਰੰਪ ਨੂੰ ਥੋੜੀ ਸਰਵ ਕਰਦੀ ਆ, ਮੈਂ ਤਾਂ ਸਰਵ ਕਰਦੀ ਆ ਜਿਹੜੇ ਆ ਜੀਸਸ ਆਪਣੇ, ਜਿਹੜੇ ਉਹਨਾਂ ਨੇ ਰੱਬ ਦਾ ਨਾਮ ਜਿਹੜਾ ਉਹ ਲੈਂਦੇ ਹੋਏ ਕਿਹਾ, ਤੇ ਅਮਰੀਕਨ ਜਿਹੜਾ ਉਹ ਲੋਕਾਂ ਦੇ ਲਈ। ਜਿਹੜੀ ਮਾਰਜਰੀ ਟੇਲਰ ਗ੍ਰੀਨ ਨੂੰ ਵੱਖ-ਵੱਖ ਹੋਰ ਜਿੱਦਾਂ ਟਰੰਪ ਹੁਣੇ ਜਾਣੇ ਜਾਂਦੇ ਆ ਵੀ ਨਾਵਾਂ ਦੇ ਨਾਲ, ਉਹਦੇ ਨਾਲ ਵੀ ਜਿਹੜਾ ਉਹ ਪੁਕਾਰਦੇ ਜਿਹੜੇ ਆ ਟਰੰਪ ਹੁਣੀ ਰਹੇ ਹੈਗੇ ਆ। ਹੁਣ ਉਹਨਾਂ ਨੇ ਨਵੇਂ ਨਾਮ ਜਿਹੜੇ ਉਹਨਾਂ ਦੇ ਰੱਖ ਦਿੱਤੇ ਆ। ਸੋ ਮਾਰਜਰੀ ਟੇਲਰ ਗ੍ਰੀਨ ਇਕੱਲੀ ਨਹੀਂ, ਉਹ ਉਸ ਵਿਚਾਰਧਾਰਾ ਵਾਲੇ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਇਸ ਟਾਈਮ ਹੈਗੇ ਨੇ ਜਿਹੜੇ ਰਿਲੀਜ਼ ਫਾਈਲਸ ਕਰਨਾ ਚਾਹੁੰਦੇ ਸੀਗੇ, ਪਰ ਟਰੰਪ ਹੁਣੀ ਪਹਿਲਾਂ ਤਾਂ ਇਹਨਾਂ ਫਾਈਲਸ ਦੇ ਰਿਲੀਜ਼ ਨਾ ਕਰਨ ਦੇ ਹੱਕ ਦੇ ਵਿੱਚ ਸੀਗੇ, ਪਰ ਕੱਲ ਦਾ ਇਹਨਾਂ ਨੇ ਪੈਂਤੜਾ ਜਿਹੜਾ ਉਹ ਬਦਲਦੇ ਹੋਏ ਇਹ ਆਖਿਆ ਆ ਵੀ ਹਾਂ ਜੀਓਪੀ ਨੂੰ ਇਹ ਜਿਹੜੀਆਂ ਦਸਤਾਵੇਜ਼ ਨੇ, ਇਹ ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕਰ ਦੇਣੀਆਂ ਚਾਹੀਦੀਆਂ ਹੈਗੀਆਂ ਆ। ਸੋ ਜਿਹੜੇ ਵੈਡਨਸਡੇ ਲਾਅਮੇਕਰਸ ਨੇ 20,000 ਤੋਂ ਵੱਧ ਈਮੇਲਸ ਜਿਹੜੀਆਂ ਐਪਸਟੀਨ ਦੇ ਨਾਲ ਸੰਬੰਧਿਤ ਜੁੜੀਆਂ ਸੀਗੀਆਂ ਉਹ ਰਿਲੀਜ਼ ਕੀਤੀਆਂ ਸੀ, ਜਿਨ੍ਹਾਂ ਵਿੱਚ ਐਪਸਟੀਨ ਦੀਆਂ ਈਮੇਲ ਦੇ ਵਿੱਚ ਇਹ ਦਾਅਵਾ ਸੀਗਾ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਆ ਉਹ ਕਈ ਘੰਟੇ ਗੁਜ਼ਾਰੇ ਆ ਉੱਥੇ ਵਿਕਟਮ ਇੱਕ ਯੰਗ ਵੂਮਨ ਦੇ ਨਾਲ, ਜਿਸ ਨੇ ਬਾਅਦ ਦੇ ਵਿੱਚ ਐਪਸਟੀਨ ਦੇ ਉੱਤੇ ਸੈਕਸ਼ੂਅਲ ਅਬਿਊਜ਼ ਤੇ ਟ੍ਰੈਫਿਕਿੰਗ ਦੇ ਜਿਹੜੇ ਚਾਰजेस ਆ ਜਦੋਂ ਛੋਟੀ ਉਮਰ ਦੀ ਸੀ ਉਸ ਟਾਈਮ ਦੇ ਉੱਤੇ ਉਹ ਲਾਏ ਸੀਗੇ। ਸੋ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਬਣਦਾ ਆ, ਹੋਰ ਕਿਹੜੇ ਗੁੱਜੇ ਭੇਦ ਕਿਹੜੇ ਆ ਜਿਹੜੀਆਂ ਚੀਜ਼ਾਂ ਆ ਇਹਨਾਂ ਫਾਈਲਸ ਦੇ ਵਿੱਚ ਹੋਰ ਸਾਹਮਣੇ ਆਉਂਦੀਆਂ ਆ ਜੇ ਫਾਈਨਲੀ ਇਹ ਰਿਲੀਜ਼ ਹੋ ਜਾਂਦੀਆਂ ਨੇ। ਮਾਰਜਨਲੀ ਟੇਲਰ ਗ੍ਰੀਨ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਬਹੁਤ ਤਕੜੀ ਸਪੋਰਟਰ ਰਹੀ ਹੈਗੀ ਆ, ਤੇ ਹੁਣ ਪੂਰੀ ਉਹਨਾਂ ਦੇ ਵਿੱਚ ਲੜਾਈ ਚੱਲ ਰਹੀ ਆ, ਤੇ ਅਸੈਸੀਨੇਸ਼ਨ ਥ੍ਰੈਟਸ ਵੀ ਮਾਰਜਰੀ ਟੇਲਰ ਗ੍ਰੀਨ ਦੇ ਅਗੇਂਸਟ ਹੋਈਆਂ ਹੈਗੀਆਂ। ਇਹ ਜਾਰਜੀਆ ਦੀ ਪੁਲਿਸ ਨੇ ਆਲਰੇਡੀ ਕਨਫਰਮ ਕਰ ਦਿੱਤਾ ਹੈਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਕੋਈ ਵੀ ਸਪੋਰਟ ਨਹੀਂ ਕਰੂੰਗਾ, ਮੈਂ ਮਾਰਜਰੀ ਟੇਲਰ ਨੂੰ ਹਰਾਉਣਾ ਚਾਹੀਦਾ ਹੈਗਾ, ਪਰ ਮਾਰਜਰੀ ਟੇਲਰ ਦਾ ਪਿਛਲੇ ਦਿਨਾਂ ਦੇ ਵਿੱਚ ਜੋ ਸਟੈਂਡ ਲਿਆ ਗਿਆ ਆ ਉਹਦੇ ਨਾਲ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਉਹਦਾ ਜਿਹੜਾ ਸਾਥ ਦੇ ਰਹੇ ਹੈਗੇ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਵੀ ਲੈ ਕੇ, ਕਿਉਂਕਿ ਇੱਕ ਪਾਸੇ ਉਹ ਕਹਿ ਰਹੀ ਆ ਵੀ ਜਿਹੜੀ H1B ਵਗੈਰਾ ਬੰਦ ਹੋਣਾ ਚਾਹੀਦਾ, ਦੂਸਰੇ ਪਾਸੇ ਉਹ ਇਹ ਵੀ ਕਹਿ ਰਹੀ ਆ ਵੀ ਜਿਹੜੀਆਂ ਬਹੁਤ ਸਾਰੀਆਂ ਜੌਬਸ ਆ ਉਹ ਅਮਰੀਕਨ ਕਰਦੇ ਨਹੀਂ, ਸੋ ਉਹ ਵੀ ਸਾਨੂੰ ਚਾਹੀਦੀਆਂ ਹੈਗੀਆਂ। ਇਹ ਸਾਰੇ ਕਾਸੇ ਚੋਂ ਹੁਣ ਇਹ ਨਿਕਲ ਕੇ ਆਇਆ ਵੀ ਮਾਰਜਰੀ ਟੇਲਰ ਗ੍ਰੀਨ ਜੀਓਪੀ ਦੀ 2028 ਦੀ ਨੋਮੀਨੀ ਹੋ ਸਕਦੀ ਹੈਗੀ ਆ। ਅੱਜ ਦਾ ਨਿਊਜ਼ ਵੀਕ ਮੈਗਜ਼ੀਨ ਇਹ ਕਹਿ ਰਿਹਾ ਵੀ ਉਹਦਾ ਜੀਓਪੀ ਦਾ 2028 ਦਾ ਨੋਮੀਨੀ ਹੋਣਾ ਆਲਮੋਸਟ ਡਬਲ ਹੋ ਗਿਆ ਹੈਗਾ। ਸੋ ਇਹ ਇੱਕ ਟੱਕਰ ਜਿਹੜੀ ਆ ਜਿਹੜੀ ਵੈਂਸ ਉਹਨਾਂ ਨੂੰ ਦੇ ਸਕਦੀ ਹੈਗੀ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਹੈਗੇ ਆ, ਪਰ ਜਿਸ ਹਿਸਾਬ ਦੇ ਨਾਲ ਮਾਰਜਰੀ ਗ੍ਰੀਨ ਲੇਡੀਜ਼ ਦੇ ਵਿਕਟਮਸ ਦੇ ਹੱਕ ਦੇ ਵਿੱਚ ਆਈ ਆ, ਤੇ ਕਾਫੀ ਸਿੰਪਥੀ ਜਿਹੜੀ ਆ ਉਹਦੇ ਵੱਲ ਲੋਕਾਂ ਦੀ ਗਈ ਹੈਗੀ ਆ। ਜੀ ਜਿਹੜੀ ਅਸੈਸੀਨੇਸ਼ਨ ਅਟੈਂਪਟਸ ਦੀ ਗੱਲ ਆ, ਦੇਖੋ ਹਰਜੋਤ ਸਿੰਘ ਜੀ ਕਿੱਡੀ ਮਾੜੀ ਜਿਹੜੀ ਗੱਲ ਆ। ਖੁਦ ਰਾਸ਼ਟਰਪਤੀ ਟਰੰਪ ਇੱਕ ਅਸੈਸੀਨੇਸ਼ਨ ਅਟੈਂਪਟ ਦੇ ਜਿਹੜੇ ਉਹ ਬਚੇ ਆ, ਉਸ ਤੇ ਬਾਲ-ਬਾਲ ਜਿਹੜਾ ਉਹਨਾਂ ਦਾ ਬਚਾਅ ਹੋਇਆ, ਤੇ ਹੁਣ ਐਪਸਟੀਨ ਫਾਈਲ ਰਿਲੀਜ਼ ਕਰਨ ਦੇ ਲਈ ਟਰੰਪ ਹੁਣਾਂ ਦੇ ਵਿਰੁੱਧ ਹੋਣ ਦੇ ਕਰਕੇ ਹੁਣ ਉਹਨਾਂ ਨੂੰ ਜਿਹੜੀਆਂ ਹੋਰ ਅਸੈਸੀਨੇਸ਼ਨ ਅਟੈਂਪਟਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਜਿਹੜੇ ਆ ਉਹਦੀਆਂ ਕਈ ਵਿਚਾਰਕ ਜਿਹੜੀਆਂ ਗੱਲਾਂ ਦੇ ਨਾਲ ਸਹਿਮਤ ਨਹੀਂ ਵੀ ਹੋ ਸਕਦੇ, ਦੈਟਸ ਓਕੇ, ਇਹ ਨਾਰਮਲ ਗੱਲ ਆ। ਦੁਨੀਆ ਦੇ ਵਿੱਚ ਹਰ ਇੱਕ ਦੇ ਨਾਲ ਨਹੀਂ ਬਣਦੀ, ਉਹਨਾਂ ਦੇ ਵਿਚਾਰਕ ਮਤਭੇਦ ਜਿਹੜੇ ਉਹ ਰਹਿੰਦੀ ਆ, ਪਰ ਉਸ ਨੂੰ ਜਿਹੜੀ ਉਹ ਮਾਰਨ ਦੀ ਜਿਹੜੀ ਗੱਲ ਕਰਨੀ, ਟ੍ਰੇਟਰ ਜਿਹੜਾ ਆ ਉਸ ਨੂੰ ਕਹਿੰਦੇ ਵੀ ਕਹਿ ਰਹੇ ਆ, ਤੇ ਉਹਦੇ ਬਾਰੇ ਜਿਹੜੀ ਉਹ ਗੱਲ ਜਿਹੜੀ ਉਹ ਸਾਹਮਣੇ ਆਈ ਆ। ਇਹ ਪਹਿਲੀ ਦਿਨ ਨਹੀਂ ਹੋਇਆ, ਉੱਦਾਂ ਇਸ ਦੀ ਪਹਿਲਾਂ ਵੀ ਇਸ ਦੇ ਘਰਾਂ ਨੂੰ ਜਿਹੜਾ ਸਵਾਟ ਆ ਉਹ ਹੋ ਚੁੱਕੇ ਹੈਗੇ ਆ। ਪਾਈਪ ਬੌਂਬ ਥ੍ਰੈਟ ਦੀ ਜਿਹੜੀ ਚਰਚਾ ਆ ਉਹ ਵੀ ਚੱਲ ਰਹੀ ਆ, ਕਹਿੰਦੇ ਵੀ ਉਹਦੇ ਘਰ ਨੂੰ ਜਿਹੜਾ ਉਹ ਲੈ ਕੇ ਉਹਦੇ ਉਲਟ ਇਦਾਂ ਦੇ ਜਿਹੜੇ ਖਤਰੇ ਆ ਉਹ ਬਣੇ ਪਏ ਆ। ਸੋ ਪਿਛਲੇ ਹਫਤੇ ਦੇ ਵਿੱਚ ਮਾਰਜਰੀ ਟੇਲਰ ਗ੍ਰੀਨ ਤੇ ਜਿਹੜੇ ਟਰੰਪ ਆ ਉਹਨਾਂ ਦਾ ਤੋੜ ਵਿਛੋੜਾ ਇੱਕ ਹਿਸਾਬ ਦੇ ਨਾਲ ਸੰਬੰਧਾਂ ਦਾ ਇੱਕ ਦੂਜੇ ਦੇ ਸਾਥ ਦਾ ਜਿਹੜਾ ਆ ਉਹ ਹੋ ਚੁੱਕਾ ਆ, ਤੇ ਕੱਲ ਹੀ ਜਿਹੜਾ ਮਾਰਜਰੀ ਟੇਲਰ ਗ੍ਰੀਨ ਆ ਉਸਨੇ ਇਹ ਗੱਲ ਆਖੀ ਸੀ ਵੀ ਉਸ ਨੂੰ ਜਿਹੜਾ ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਮਿਲ ਰਹੀਆਂ ਆ। ਸੋ ਥ੍ਰੈਟਸ ਜਿਹੜੇ ਆ ਉਸ ਨੂੰ ਆ ਰਹੇ ਨੇ, ਤੇ ਉਹਨੇ ਕਿਹਾ ਵੀ ਹੌਟਬੈਡ ਆਫ ਥ੍ਰੈਟਸ ਅਗੇਂਸਟ ਮੀ ਆਰ ਬੀਇੰਗ ਫਿਊਲਡ ਐਂਡ ਐਗਡ ਔਨ ਬਾਈ ਦ ਮੋਸਟ ਪਾਵਰਫੁਲ ਮੈਨ ਇਨ ਦਾ ਵਰਲਡ। ਟਰੰਪ ਹੁਣਾਂ ਦਾ ਨਾਮ ਲਏ ਬਿਨਾਂ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਸਭ ਤੋਂ ਜਿਹੜਾ ਤਾਕਤਵਰ ਇਨਸਾਨ ਇਸ ਟਾਈਮ ਦੁਨੀਆ ਦੇ ਵਿੱਚ ਆ, ਉਹਦੇ ਜਿਹੜੇ ਸਪੋਰਟਰ ਆ ਉਹਨਾਂ ਦੇ ਦੁਆਰਾ ਜਿਹੜੇ ਇਹ ਉਹਨਾਂ ਨੂੰ ਧਮਕੀਆਂ, ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ
ਆ ਰਹੀਆਂ ਹੈਗੀਆਂ ਆ। ਇਸ ਤੋਂ ਪਹਿਲਾਂ ਮਾਰਜਰੀ ਟੇਲਰ ਗ੍ਰੀਨ ਨੇ 2021 ਦੇ ਵਿੱਚ ਵੀ ਇਦਾਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਉਸ ਨੂੰ ਡੈਥ ਥ੍ਰੈਟਸ ਜਿਹੜੇ ਆ, ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਮਿਲੀਆਂ ਸੀ, ਜਦ ਉਸ ਨੇ ਇੱਕ ਬਾਈ ਪਾਰਟੀਜ਼ਨ ਇੰਫਰਾਸਟ੍ਰਕਚਰ ਬਿੱਲ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਬਾਈਡਨ ਹੋਣਾ ਦੇ ਕਾਰਜਕਾਲ ਦੇ ਵਿੱਚ ਉਸ ਦੀ ਇਸ ਨੇ ਸਪੋਰਟ ਕੀਤੀ ਸੀਗੀ। ਅਗਲੀ ਜਿਹੜੀ ਮੇਜਰ ਨਿਊਜ਼ ਹੈਗੀ ਅੱਜ ਦੀ, ਉਹ ਬੰਗਲਾਦੇਸ਼ ਦੀ ਸਾਬਕਾ ਪ੍ਰਾਈਮ ਮਿਨਿਸਟਰ ਨੂੰ ਲੈ ਕੇ ਹੈਗੀ ਆ। ਬੰਗਲਾਦੇਸ਼ ਦੀ ਸਾਬਕਾ ਪ੍ਰਾਈਮ ਮਿਨਿਸਟਰ ਨੂੰ ਅੱਜ ਜਿਹੜੀ ਆ ਡੈਥ ਸੈਂਟੈਂਸ ਸੁਣਾ ਦਿੱਤੀ ਗਈ ਹੈਗੀ ਆ ਉਹਦੀ ਐਬਸੈਂਸ ਦੇ ਵਿੱਚ, ਕਿਉਂਕਿ 1400 ਦੇ ਕਰੀਬ ਜਿਹੜੇ ਸਟੂਡੈਂਟ ਸੀ, ਮੈਜੋਰਟੀ 'ਚ ਪ੍ਰੋਟੈਸਟਰ ਸੀ, ਉਹਨਾਂ ਦੀ ਬੰਗਲਾਦੇਸ਼ ਦੀ ਉਸ ਟਾਈਮ ਦੇ ਉੱਤੇ ਜਿਹੜੀ ਪ੍ਰਾਈਮ ਮਿਨਿਸਟਰ ਸੀ ਉਹਦੀਆਂ ਫੋਰਸਿਸ ਵੱਲੋਂ ਜਿਹੜਾ ਆ ਕਿਲਿੰਗ ਕੀਤੀ ਗਈ ਸੀ, ਉਹਨਾਂ ਨੂੰ ਮਾਰਿਆ ਗਿਆ ਸੀਗਾ। ਤੇ ਉਹਨਾਂ ਨੇ ਕਿਹਾ ਵੀ ਇੱਕੋ ਸੈਂਟੈਂਸ ਅਸੀਂ ਸੁਣਾਈ ਹੈਗੀ ਆ, ਉਹ ਆ ਮੌਤ। ਯੂਐਨ ਦੇ ਹਿਊਮਨ ਰਾਈਟਸ ਇਨਵੈਸਟੀਗੇਟਰਸ ਨੇ 20 ਫਰਵਰੀ ਮਹੀਨੇ ਦੇ ਵਿੱਚ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਵੀ ਇਹ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਆ। 1400 ਲੋਕਾਂ ਦੀ ਮੌਤ ਹੋਈ ਸੀ ਜੋ ਪ੍ਰੋਟੈਸਟ ਕਰ ਰਹੇ ਸੀ ਬੰਗਲਾਦੇਸ਼ ਦੀ ਕਰਪਟ ਜਿਹੜੀ ਉਸ ਟਾਈਮ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀਗੀ। ਹਸੀਨਾ ਨੇ ਇਹ ਕਿਹਾ ਵੀ ਜਿਹੜਾ ਯੂਐਨ ਹਿਊਮਨ ਰਾਈਟਸ ਆਫਿਸ ਆ ਉਹ ਗਲਤ ਇਨਫੋਰਮੇਸ਼ਨ ਦੇ ਰਿਹਾ ਹੈਗਾ, ਤੇ ਜਿਹੜੀ ਮੈਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਆ। ਇੱਕ ਤਰ੍ਹਾਂ ਨਾਲ ਜਿਹੜੀ ਆਪੋਜੀਸ਼ਨ ਮੇਰੀ ਪਾਰਟੀ ਆ ਉਸ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਇਸ ਟਾਈਮ ਦੇ ਉੱਤੇ ਜੋ ਸਾਬਕਾ ਨੋਬਲ ਦੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਮੁਹੰਮਦ ਯੂਨਸ, ਉਹ ਕੇਅਰ ਟੇਕਰ ਹੈਗੇ ਆ, ਤੇ ਹੁਣ ਫਰਵਰੀ 2026 ਦੇ ਵਿੱਚ ਉੱਥੇ ਇਲੈਕਸ਼ਨ ਹੋਣੀ ਹੈਗੀ ਆ। ਜੋ ਅਵਾਮੀ ਲੀਗ ਆ, ਹਸੀਨਾ ਦੀ ਪੋਲੀਟੀਕਲ ਪਾਰਟੀ, ਉਸ ਨੂੰ ਬੰਗਲਾਦੇਸ਼ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈਗਾ ਆ। ਹਸੀਨਾ ਦਾ ਜਿਹੜਾ ਸਟੇਟ ਅਪੁਆਇੰਟਡ ਲਾਇਰ ਸੀ ਮੁਹੰਮਦ ਅਮੀਰ ਹੁਸੈਨ, ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜਾ ਜਿਹੜਾ ਵਰਡਿਕਟ ਆਇਆ ਤੇ ਆਪਾਂ ਇਸ ਨੂੰ ਡਿਫਰੈਂਟ ਜਿਹੜਾ ਆ ਸੋਚ ਰਹੇ ਸੀ। ਇੰਡੀਆ ਵਾਲੇ ਇਹਦੇ ਉੱਤੇ ਕੋਈ ਚੀਜ਼ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਦੇ ਰਹੇ ਹੈਗੇ, ਕੋਈ ਕਿਸੇ ਤਰ੍ਹਾਂ ਦਾ ਬਿਆਨਬਾਜ਼ੀ, ਕਿਉਂਕਿ ਜੋ ਸ਼ੇਖ ਹਸੀਨਾ ਆ ਉਹ ਇਸ ਟਾਈਮ ਇੰਡੀਆ ਦੇ ਵਿੱਚ ਰਹਿ ਰਹੀ ਹੈਗੀ ਆ। ਜੀ, ਜਦੋਂ ਤਖਤਾ ਪਲਟਿਆ ਸੀਗਾ ਜੈਨਜ਼ੀ ਦੀ ਜਿਹੜੀ ਉੱਥੇ ਹਰਜੋਤ ਸਿੰਘ, ਜਿੱਦਾਂ ਤੁਸੀਂ ਸਟੂਡੈਂਟਸ ਦਾ ਨਾਮ ਲਿਆ ਆ ਵੀ ਉਸ ਤੇ ਲੈ ਕੇ ਉਹਨਾਂ ਨੇ ਵਿਰੋਧ ਕੀਤਾ ਸੀਗਾ, ਤਾਂ ਉਸ ਤੋਂ ਬਾਅਦ ਉਹ ਭੱਜ ਕੇ ਦੌੜ ਕੇ ਜਿਹੜੀ ਉਹ ਆ ਗਈ ਸੀ। ਜਿੱਦਾਂ ਤੁਸੀਂ ਦੱਸਿਆ ਵੀ 1000 ਤੋਂ ਵੱਧ ਸਟੂਡੈਂਟ ਉਹਨਾਂ ਦਿਨਾਂ ਦੇ ਵਿੱਚ ਮੌਤ ਹੋਈ ਸੀ ਜਦ ਇਸ ਦੀ ਜਿਹੜਾ ਕਾਰਜਕਾਲ ਆ ਉੱਥੇ ਸੀਗਾ। ਤੇ ਹੁਣ ਜਿਹੜਾ ਗ੍ਰਾਮੀਣ ਬੈਂਕ ਦਾ ਮੁਹੰਮਦ ਯੂਸਫ, ਸ਼ਾਇਦ ਹਰਜੋਤ ਸਿੰਘ ਜੀ ਉਹਨਾਂ ਦਾ ਨਾਮ ਆ, ਉਹ ਉੱਥੋਂ ਦੇ ਕਾਰਜਕਾਰੀ ਜਿਹੜੇ ਆ ਉਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਕੰਮਕਾਜ ਜਿਹੜੇ ਉਹ ਕਰ ਰਹੇ ਨੇ। ਤੇ ਇਹਦੇ ਵਿੱਚ ਹੁਣ ਇਹ ਦੇਖਦੇ ਹਾਂ ਵੀ ਕੀ ਹੋਊਗਾ। ਇੱਦਾਂ ਆ ਹਰਜੋਤ ਸਿੰਘ ਜੀ ਵੀ ਵਕਤ ਬਹੁਤ ਬਲਵਾਨ ਨੇ। ਵੱਡੇ ਜਿਹੜੇ ਲੋਕ ਜਿਹੜੇ ਸੋਚਦੇ ਸੀ ਸੱਤਾ ਦੇ ਉੱਤੇ ਜਦੋਂ ਬੈਠੇ ਸੀ, ਤਾਕਤਵਰ ਜਦੋਂ ਉਹ ਸੀਗੇ, ਆਪਣੇ ਆਪ ਨੂੰ ਦੁਨੀਆ ਦੇ ਸਰਬ ਸ਼ਕਤੀਮਾਨ ਜਿਹੜਾ ਉਹ ਮੰਨਦੇ ਸੀਗੇ, ਤਾਂ ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਸਾਡੇ ਕਹੇ ਹੀ ਕਿਤੇ ਦੁਨੀਆ ਦੇ ਵਿੱਚ ਸਭ ਕੁਝ ਜਿਹੜਾ ਉਹ ਚੱਲ ਰਿਹਾ ਆ। ਪਰ ਸਮਾਂ ਇੰਨਾ ਕੁ ਬਲਵਾਨ ਆ, ਉਹਨਾਂ ਲੋਕਾਂ ਨੂੰ ਉਹਨਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਆਉਣਾ। ਤੇ ਹੁਣ ਦੇਖੋ ਉਸੇ ਹੀ ਮੁਲਕ ਦੀ ਜਿਹਦੇ ਵਿੱਚ ਰਿਕਾਰਡ ਤੋੜ ਜਿਹੜੀ ਇਹ ਪ੍ਰਧਾਨ ਮੰਤਰੀ ਬਣੀ ਹੋਵੇ, ਪੂਰਾ ਇਹਦਾ ਟੱਬਰ ਪੋਲੀਟੀਕਲੀ ਜਿਹੜਾ ਉਹ ਐਕਟਿਵ ਹੋਵੇ, ਹਰ ਇੱਕ ਸ਼ਾਖਾ ਦੇ ਉੱਤੇ ਇਹਨਾਂ ਦਾ ਕੰਟਰੋਲ ਹੋਵੇ, ਉਸੇ ਹੀ ਮੁਲਕ ਨੇ ਹੁਣ ਇਸ ਨੂੰ ਜਿਹੜੀ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਆ। ਚਾਹੇ ਉਹ ਮੋਦੀ ਦੀ ਗੋਦੀ 'ਚ ਬਹਿ ਕੇ ਇਸ ਟਾਈਮ ਉਹਦੀ ਸ਼ਰਨ ਦੇ ਵਿੱਚ ਬੈਠੀ ਆ ਵੀ ਮੈਨੂੰ ਕੁਛ ਨਹੀਂ ਹੋਊਗਾ, ਪਰ ਇੱਕ ਵਾਰੀ ਪੈਰਾਂ ਥੱਲੋਂ ਜ਼ਮੀਨ ਤਾਂ ਜਿਹੜੀ ਆ ਉਹਨਾਂ ਦੀ ਖਿਸਕਦੀ ਹੀ ਹੁੰਦੀ ਆ ਵੀ ਭਾਈ ਆਹ ਦੇਖੋ ਇਸ ਤਰੀਕੇ ਦੇ ਨਾਲ ਵਰਤਾਰੇ ਜਿਹੜੇ ਉਹ ਵਾਪਰਦੇ ਆ। ਤੇ ਇਹ ਸਬਕ ਆ ਉਹਨਾਂ ਤਾਨਾਸ਼ਾਹਾਂ ਦੇ ਲਈ ਵੀ ਜਦੋਂ ਲੋਕ ਆਵਾਮ ਤੁਹਾਡੇ ਉਲਟ ਉੱਠਦੀ ਆ ਤਾਂ ਫਿਰ ਅਗਲੇ ਨਹੀਂ ਵਹਿੰਦੇ, ਫਿਰ ਜਿਹੜੇ ਉਹ ਸੱਤਾ ਤੋਂ ਤਾਂ ਲਾਂਭੇ ਕਰਦੇ ਹੀ ਕਰਦੇ ਆ, ਤੇ ਫਿਰ ਜਵਾਬਦੇਹੀ ਫਿਰ ਇਸ ਤਰੀਕੇ ਦੇ ਨਾਲ ਹੁੰਦੀਆਂ, ਮੌਤ ਦੀਆਂ ਸਜ਼ਾਵਾਂ ਤੱਕ ਵੀ ਹੁੰਦੀਆਂ ਆ। ਸੋ ਜਿੱਦਾਂ ਨਿਊਰਮਬਰਗ ਟਰਾਇਲ ਚੱਲੇ ਸੀਗੇ, ਹਿਟਲਰ ਤੇ ਉਸਦੇ ਜਿਹੜੇ ਸਾਥੀਆਂ ਨੇ ਜੋ ਕੁਕਰਮ, ਜੋ ਕਰਤੂਤਾਂ, ਜੋ ਘਾਣ ਕੀਤਾ ਸੀਗਾ, ਤਾਂ ਉਸ ਦੇ ਉਲਟ ਬਾਅਦ ਦੇ ਵਿੱਚ ਚੱਲੇ ਸੀਗੇ। ਸੋ ਅੱਜ ਜਿਹੜੇ ਉਹ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈਣਾ ਹੀ ਪੈਣਾ ਹੈਗਾ ਜੀ, ਅਗਲੀ ਖਬਰ ਵਿੱਚ ਚਲੀਏ ਵੀ ਕਿਸ ਤਰ੍ਹਾਂ ਜਿਹੜੀ ਆ ਗਲੋਬਲ ਪੋਲਿਟਿਕਸ ਚੇਂਜ ਹੁੰਦੀ ਹੈਗੀ ਆ। ਸਾਊਦੀ ਅਰੇਬੀਆ ਦਾ ਜਿਹੜਾ ਪ੍ਰਿੰਸ ਆ ਉਹ ਵਾਸ਼ਿੰਗਟਨ DC ਨੂੰ ਆ ਰਿਹਾ ਹੈਗਾ। ਮੁਹੰਮਦ ਬਿਨ ਸਲਮਾਨ 7 ਸਾਲਾਂ ਦੇ ਗੈਪ ਤੋਂ ਬਾਅਦ ਆ ਰਿਹਾ। 2018 ਦੇ ਵਿੱਚ ਪਹਿਲੀ ਵਾਰੀ ਆਇਆ ਸੀ। ਉਸ ਤੋਂ ਬਾਅਦ ਤੁਹਾਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਜਿਹੜਾ ਖਸ਼ੋਗੀ ਸੀਗਾ, ਜਮਾਲ ਖਸ਼ੋਗੀ, ਇੱਕ ਵਾਸ਼ਿੰਗਟਨ ਪੋਸਟ ਦਾ ਜੋ ਕਾਲਮਨਿਸਟ ਸੀ, ਉਸ ਦਾ ਜਿਹੜਾ ਕਤਲ ਆ ਕਰ ਦਿੱਤਾ ਗਿਆ ਸੀ, ਤੇ ਉਹ ਸਿੱਧਾ ਜਿਹੜੀ ਇਨਵੋਲਵਮੈਂਟ ਇਸ ਪ੍ਰਿੰਸ ਦੀ ਆਉਂਦੀ ਸੀ।
ਅੱਜ ਫਿਰ ਨਿਊਯਾਰਕ ਟਾਈਮ ਨੇ ਸਟੋਰੀ ਛਾਪੀ ਆ ਵੀ ਜੇ ਕਹਿੰਦੇ ਵੀ ਪਿਛਲੇ 7 ਸਾਲਾਂ ਦੇ ਵਿੱਚ ਮੰਨ ਲਓ ਵੀ 5 ਸਾਲ ਪਹਿਲਾਂ ਵੀ ਕਹਿੰਦੇ ਆਉਂਦਾ ਤਾਂ ਉਹਨੂੰ ਕਿਸੇ ਨੇ ਇੱਥੇ ਬੁਲਾਉਣਾ ਤੱਕ ਨਹੀਂ ਸੀ। ਜਿਹੜੇ ਬਿਲੀਅਨੀਅਰਸ ਹੈਗੇ ਆ, ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਹਾਲੀਵੁੱਡ ਦੇ ਪ੍ਰੋਡਿਊਸਰਸ ਹੈਗੇ ਆ, ਉਹ ਸਾਰਿਆਂ ਦੇ ਨਾਲ ਇਹ ਗੱਲਬਾਤ ਕਰਨਾ ਚਾਹੁੰਦਾ ਰਾਈਟ ਨਾਓ ਜੋ ਕੰਜ਼ਰਵੇਟਿਵ ਆਇਲ ਰਿਚ ਕਿੰਗਡਮ ਹੈਗੀ ਆ, ਤਾਂ ਕਿ ਕਹਿੰਦੇ ਵੀ ਮੇਰਾ ਜਿਹੜਾ ਮੁਲਕ ਆ ਉਹ ਖੁੱਲ ਰਿਹਾ ਹੈਗਾ। ਸੋ ਇਹ ਸਾਰੇ ਕਾਸੇ ਪਿੱਛੇ ਜੋ ਜਮਾਲ ਖਸ਼ੋਗੀ ਆ, ਜਿਸ ਦਾ ਇਸਤਾਨਬੁਲ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ, ਉਹ ਸਾਰਾ ਕੁਛ ਉਸ ਨੂੰ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਰਗ ਦੇ ਥੱਲੇ ਰੱਖ ਦਿੱਤਾ ਗਿਆ, ਉਸ ਨੂੰ ਕਹੋ ਵੀ ਭੁੱਲ ਗਿਆ ਹੈਗਾ ਇੱਕ ਤਰ੍ਹਾਂ ਦੇ ਨਾਲ। ਸੋ ਇਦਾਂ ਜਿਹੜੀਆਂ ਸਰਕਾਰਾਂ ਆ ਉਹ ਚੇਂਜ ਹੁੰਦੀਆਂ ਹੈਗੀਆਂ। ਕਹਿੰਦੇ ਵੀ ਪਿਛਲੇ ਸਾਲਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਵਰਫੁਲ ਬਣ ਗਿਆ ਹੈ, ਸਾਊਦੀ ਅਰੇਬੀਆ ਦਾ ਕਿੰਗ, ਤੇ ਅਮਰੀਕਨ ਪੋਲੀਟੀਸ਼ੀਅਨ ਤੇ ਜਿਹੜੇ ਚੀਫ ਐਗਜ਼ੀਕਿਊਟਿਵਸ ਹੈਗੇ ਕੰਪਨੀਆਂ ਦੇ, ਉਹ ਇਗਨੋਰ ਨਹੀਂ ਕਰ ਸਕਦੇ ਹੈਗੇ। ਸੋ ਇੱਕ ਗ੍ਰੈਗਰੀ ਗਾਊਜ਼ ਕਰਕੇ ਸਕਾਲਰ ਆ, ਸਾਊਦੀ ਅਰੇਬੀਆ ਦੇ ਪ੍ਰੋਫੈਸਰ ਐਮਰੀਟਸ ਹੈਗੇ ਆ ਇੰਟਰਨੈਸ਼ਨਲ ਅਫੇਅਰ ਦੇ ਟੈਕਸਸ A&M ਯੂਨੀਵਰਸਿਟੀ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ 5 ਸਾਲ ਪਹਿਲਾਂ ਜੇ ਉਹ ਸ਼ੋ ਅਪ ਕਰਦਾ ਉੱਥੇ ਦਾ ਪ੍ਰਿੰਸ ਵਾਸ਼ਿੰਗਟਨ ਦੇ ਵਿੱਚ, ਤਾਂ ਕਿਸੇ ਨੇ ਵੀ ਉਹਦੇ ਨਾਲ ਗੱਲ ਨਹੀਂ ਕਰਨੀ ਸੀ। ਹੁਣ ਉਹ ਡੈਲੀਗੇਸ਼ਨ ਲੈ ਕੇ ਆ ਰਿਹਾ ਆਪਣੇ ਰੀਜਨਲ ਲੀਡਰਸ ਦੇ ਨਾਲ, ਤੇ ਹੁਣ ਇੱਕ ਟਾਈਮ ਦੇ ਉੱਤੇ ਵਰਲਡ ਫਿਗਰ ਬਣਿਆ ਹੋਇਆ ਹੈਗਾ। ਸੋ ਪਿਛਲੇ 8 ਸਾਲਾਂ ਦੇ ਵਿੱਚ ਜਿਹੜੇ ਕਹਿੰਦੇ ਭਈ ਬਹੁਤ ਸਾਰੇ ਉਹਦੇ ਕ੍ਰਿਟਿਕ ਸੀਗੇ, ਉਹ ਜੀ। ਹੁਣ ਚੁੱਪ ਆ, ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਹੁਣ ਅੱਜ ਕੱਲ੍ਹ ਉਹ ਦੋਸਤ ਬਣੇ ਆ, ਤੇ ਟਰੰਪ ਆਰਗੇਨਾਈਜੇਸ਼ਨ ਜਿਹੜੀ ਆ ਆਲਰੇਡੀ ਜਿਹੜੀ ਉਹਦੇ ਨਾਲ ਗੱਲਬਾਤ ਕਰ ਰਹੀ ਆ, ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਦਰਿਆ ਦੇ ਵਿੱਚ, ਉੱਥੇ ਬਹੁਤ ਵੱਡਾ ਪ੍ਰੋਜੈਕਟ ਟਰੰਪ ਹੋਣਾ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਬਣਾ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਸ਼ਟਡਾਊਨ ਦੇ ਚੱਲਦੇ ਆ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਫਲਾਈਟ ਰੈਸਟ੍ਰਿਕਸ਼ਨਸ ਲਗਾਈਆਂ ਸੀਗੀਆਂ, ਉਹ ਅੱਜ ਜਿਹੜੀ 6 ਵਜੇ ਤੋਂ ਕਹਿੰਦੇ ਵੀ ਸਮਾਪਤ ਹੋ ਗਈਆਂ ਆ। ਸੋ ਫਲਾਈਟ ਰੈਸਟ੍ਰਿਕਸ਼ਨਸ ਜਿਹੜੀਆਂ ਉਹ ਹਟਾ ਲਈਆਂ ਆ ਗਈਆਂ ਹੈਗੀਆਂ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ FAA ਦੇ ਜਿਹੜੇ ਅਧਿਕਾਰੀ ਆ, ਉਹਨਾਂ ਨੇ ਕੱਲ ਅਨਾਉਂਸ ਕਰ ਦਿੱਤਾ ਸੀਗਾ ਵੀ 40 ਏਅਰਪੋਰਟਸ ਦੇ ਉੱਤੇ ਜਿੱਥੇ ਇਹਨਾਂ ਨੇ ਕਿਹਾ ਸੀਗਾ ਵੀ 10% ਤੱਕ ਟਰੈਵਲ ਨੂੰ ਘਟਾਉਣਾ ਆ, ਉਹਨਾਂ ਨੇ ਫਲਾਈਟਸ ਜਿਹੜੀਆਂ ਘੱਟ ਕਰਨੀਆਂ ਸੀਗੀਆਂ ਉਹ ਹੁਣ ਖਤਮ ਕਰ ਦਿੱਤੀਆਂ ਆ। ਸਟੇਟਮੈਂਟ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਜਿਹੜੀ FAA ਦੀ ਸੇਫਟੀ ਟੀਮ ਆ ਉਹ ਰਿਕਮੈਂਡ ਕਰ ਰਹੀ ਆ ਵੀ ਸਾਰੇ ਹੀ ਇਹਨਾਂ 40 ਏਅਰਪੋਰਟਸ ਦੇ ਉੱਤੇ ਨਾਰਮਲ ਆਪਰੇਸ਼ਨ ਜਿੱਦਾਂ ਪਹਿਲਾਂ ਸ਼ਟਡਾਊਨ ਤੋਂ ਪਹਿਲਾਂ ਚੱਲ ਰਹੇ ਸੀ ਉਸ ਤਰੀਕੇ ਦੇ ਨਾਲ ਚੱਲਣ। ਅਮਰੀਕਾ ਦੇ ਵਿੱਚ ਪਿਛਲੇ ਜਿਹੜੇ 43 ਦਿਨ ਦੇ ਸ਼ਟਡਾਊਨ ਦੇ ਦਰਮਿਆਨ, ਹੁਣ ਤਾਂ ਚਲੋ ਖਤਮ ਹੋ ਗਿਆ, ਉਸ ਦਰਮਿਆਨ ਜਿਹੜੇ ਏਅਰ ਟ੍ਰੈਫਿਕ ਕੰਟਰੋਲਰ ਦਾ ਰੌਲਾ ਸਭ ਤੋਂ ਜ਼ਿਆਦਾ ਜਿਹੜਾ ਉਹ ਵੱਧ ਨਾਲ ਪਿਆ ਰਿਹਾ, ਨਾਲੇ ਸਨੈਪ ਦੇ ਪ੍ਰੋਗਰਾਮ ਦਾ ਚੱਲਦਾ ਸੀਗਾ। ਸੋ ਲੋਕਾਂ ਨੇ ਜਿਹੜਾ ਟਰੈਵਲ ਕਰਨਾ ਸੀ ਉਹਨਾਂ ਨੂੰ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੈਂਕੜੇ ਤੋਂ ਹਜ਼ਾਰਾਂ ਹੀ ਜਿਹੜੇ ਹਰਜੋਤ ਸਿੰਘ ਜੀ ਵੀ ਜਿਹੜੇ ਲੋਕ ਆ ਉਹ ਫਲਾਈਟਸ ਆ ਉਹ ਕੈਂਸਲ ਹੋਈਆਂ, ਕੁਛ ਜਿਹੜੀਆਂ ਡਿਲੇ ਜਿਹੜੀਆਂ ਹੋਈਆਂ। ਹੁਣ ਕਹਿੰਦੇ ਵੀ ਜਿਹੜੀਆਂ ਫਲਾਈਟ ਰਿਡਕਸ਼ਨਸ ਕੀਤੀਆਂ ਗਈਆਂ ਸੀਗੀਆਂ ਪਹਿਲਾਂ 3% ਲੈਵਲ ਦੇ ਉੱਤੇ, ਉਹਨਾਂ ਨੂੰ ਵਾਪਸ ਲੈ ਆਂਦਾ ਗਿਆ ਆ, ਤੇ ਫੁੱਲ 100% ਦੇ ਉੱਤੇ ਜਿਹੜੀ ਕਪੈਸਿਟੀ ਦੇ ਉੱਤੇ ਜਿਹੜਾ ਏਅਰ ਟ੍ਰੈਫਿਕ ਆ ਉਹ ਚੱਲੇਗਾ। ਸੋ ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਟਰੈਵਲ ਦੇ ਪ੍ਰੋਗਰਾਮ ਹੈਗੇ ਆ, ਸੋ ਇਹੀ ਉਮੀਦ ਆ ਵੀ ਉਹ ਆਪਣੇ ਸਮੇਂ ਮੁਤਾਬਕ ਜਿਹੜੇ ਆ ਉਹ ਚੱਲਦੇ ਜਿਹੜੇ ਉਹ ਰਹਿਣਗੇ। ਸੋ ਸਟਾਫਿੰਗ ਦੀ ਪ੍ਰੋਬਲਮ ਦੇ ਕਰਕੇ ਇਹ ਜਿਹੜੀਆਂ ਰੋਕਾਂ ਜਿਹੜੀਆਂ ਉਹ ਆਈਆਂ ਸੀ, ਰਿਸਟ੍ਰਿਕਸ਼ਨਸ ਜਿਹੜੀਆਂ ਉਹ ਲਾਈਆਂ ਗਈਆਂ ਸੀਗੀਆਂ, ਪਰ ਹੁਣ ਉਹਨਾਂ ਨੂੰ ਹਟਾ ਦਿੱਤਾ ਗਿਆ ਆ। ਜਿਹੜੇ ਸ਼ੌਨ ਡਫੀ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਸਕੱਤਰ ਆ, ਉਹਨਾਂ ਨੇ ਜਿਹੜਾ ਇਹ ਕਿਹਾ ਆ, ਹੁਣ ਕਹਿ ਦਿੱਤਾ ਹੈ, ਅਨਾਉਂਸਮੈਂਟ ਕਰਤੀ ਆ ਵੀ ਸਭ ਕੁਝ ਬੈਕ ਟੂ ਨਾਰਮਲ ਆ। 6 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਥੈਂਕਸਗਿਵਿੰਗ ਹੌਲੀਡੇਜ਼ ਦੇ ਦੌਰਾਨ ਟਰੈਵਲ ਕਰਨਗੇ, ਜੋ ਕਿ 2% ਪਿਛਲੇ ਸਾਲ ਨਾਲੋਂ ਜ਼ਿਆਦਾ ਹੈਗਾ ਆ। ਇਹ ਮੇਜਰ ਟਰੈਵਲ ਗਰੁੱਪ AAA ਉਹਨਾਂ ਨੇ ਜਿਹੜਾ ਨਵਾਂ ਡਾਟਾ ਆ ਉਹ ਸ਼ੋ ਕੀਤਾ ਹੈਗਾ। ਸੋ ਇਹਦੇ ਮੁਤਾਬਕ ਜਿਹੜਾ ਸ਼ਟਡਾਊਨ ਸੀ, ਜਿੰਨੇ ਵੀ ਕੰਟਰੋਲਰਸ ਆਏ ਟ੍ਰੈਫਿਕ ਕੰਟਰੋਲਰ, ਉਹਨਾਂ ਨੂੰ ਹੁਣ ਬੈਕ ਪੇ ਜਿਹੜੀ ਆ ਉਹ ਵੀ ਮਿਲੂਗੀ, ਤੇ ਕਿਸੇ ਤਰ੍ਹਾਂ ਦੀ ਉਹ ਉਹਨਾਂ ਨੂੰ ਥ੍ਰੈਟ ਨਹੀਂ ਪਈ, ਉਹਨਾਂ ਨੂੰ ਫਾਇਰ ਕੀਤਾ ਜਾਊਗਾ। ਸੋ ਸਾਰਿਆਂ ਦੀਆਂ ਜੌਬਸ ਇੰਟੈਕਟ ਹੈਗੀਆਂ। ਉਦੋਂ ਧਮਕੀਆਂ ਤਾਂ ਹਰਜੋਤ ਸਿੰਘ ਜੀ ਕਾਫੀ ਦਿੰਦੇ ਰਹੇ, ਚੱਕ ਜੀ। ਦੇਣੇ, ਕੱਢ ਦੇਣੇ, ਰੱਖਣਾ ਕੋਈ ਨਹੀਂ ਜਿਹੜੇ ਨਹੀਂ ਆਉਂਦੇ, ਪਰ ਉਹਨਾਂ ਨੂੰ ਪਤਾ ਵੀ ਇਹਨਾਂ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਆ। ਸੋ ਜਹਾਜ਼ ਹਵਾ ਦੇ ਵਿੱਚ ਜੇ ਸੁਰੱਖਿਅਤ ਚੱਲਣਗੇ ਤਾਂ ਫਿਰ ਹੀ ਆ। ਪਰ ਉੱਦਾਂ ਇਹ ਆ ਵੀ ਰੀਸੈਂਟਲੀ ਅਮਰੀਕਾ ਦੇ ਵਿੱਚ ਇਸ ਸਾਲ 'ਚ ਬਹੁਤ ਜ਼ਿਆਦਾ ਜਿਹੜੇ ਹਵਾਈ ਹਾਦਸੇ ਆ ਉਹ ਵਾਪਰੇ। ਉਮੀਦ ਕਰਦੇ ਵੀ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੋਰ ਨਾ ਹੀ ਵਾਪਰਨ। ਬ੍ਰੇਕ ਦਾ ਵਕਤ ਹੋ ਗਿਆ ਹਰਜੋਤ ਸਿੰਘ ਜੀ। ਟਰੰਪ ਤੇ ਮਮਦਾਨੀ ਦੀ ਕੀ ਮੁਲਾਕਾਤ ਹੋਣ ਜਾ ਰਹੀ ਆ,
ਉਹਦੇ ਬਾਰੇ ਚਰਚਾ ਕਰਾਂਗੇ। ਟੱਕਰ ਕਾਲਸਨ FBI ਦਾ ਰੌਲਾ ਵੀ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਮਗਿਆ ਪਿਆ ਆ, ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਆਪਾਂ ਕਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ, ਹੋਰ ਖਬਰਾਂ ਦੇ ਨਾਲ ਜਿਹੜਾ ਜੁੜਦੇ ਆ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਨਿਊਯਾਰਕ ਸਿਟੀ ਦੁਨੀਆ ਦੀ ਟੌਪ ਦੇ ਜਿਹੜੇ ਸ਼ਹਿਰਾਂ ਦੇ ਵਿੱਚੋਂ ਇੱਕ ਆ। ਦੁਨੀਆ ਦੀ ਫਾਈਨੈਂਸ਼ੀਅਲ ਰਾਜਧਾਨੀ ਵੀ ਇਸ ਨੂੰ ਆਖਿਆ ਜਾਂਦਾ ਆ ਆਰਥਿਕ ਤੌਰ ਦੇ ਉੱਤੇ। ਰਾਸ਼ਟਰਪਤੀ ਟਰੰਪ ਦਾ ਸਿੱਧਾ ਹੀ ਸੰਬੰਧ ਇਸ ਸ਼ਹਿਰ ਦੇ ਨਾਲ ਰਿਹਾ ਆ। ਟਰੰਪ ਟਾਵਰ ਹੋ ਗਏ ਜਾਂ ਉੱਥੇ ਉਹਨਾਂ ਦੇ ਬਿਜ਼ਨਸ ਡੀਲਿੰਗਸ ਜਿਹੜੀਆਂ ਹੋ ਗਈਆਂ, ਤੇ ਹੁਣ ਰਾਸ਼ਟਰਪਤੀ ਨੇ ਉੱਥੇ ਹੁਣੇ ਨਵਾਂ ਜਿਹੜਾ ਮੇਅਰ ਬਣਿਆ ਆ, ਮੇਅਰ ਇਲੈਕਟ ਜ਼ਹਰਾਨ ਮਮਦਾਨੀ, ਪਹਿਲਾ ਜਿਹੜਾ ਉਹ ਮੁਸਲਿਮ ਮੂਲ ਦਾ ਜਿਹੜਾ ਉਹ ਮੇਅਰ ਬਣਿਆ ਆ। ਐਰਿਕ ਐਡਮ ਕੂਮੋ ਨੂੰ ਹਰਾ ਕੇ ਇਸ ਦੀ ਜਿਹੜੀ ਉੱਥੇ ਜਿੱਤ ਹੋਈ ਆ। ਪਹਿਲਾਂ ਤਾਂ ਟਰੰਪ ਹੁਣਾਂ ਨੇ ਇਸ ਨੂੰ ਹਰਾਉਣ ਦੇ ਵਿੱਚ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ। ਕੂਮੋ ਨੂੰ ਵੀ ਐਂਡੋਰਸ ਕਰ ਦਿੱਤਾ, ਸੋਸ਼ਲਿਸਟ ਇਸ ਨੂੰ ਆਖਿਆ, ਹਰ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਹੀਲਾ ਵਰਤਿਆ। ਪਰ ਇਵੈਂਚੁਅਲੀ ਜਿਹੜੀ ਆ ਮਮਦਾਨੀ ਦੀ ਜਿੱਤ ਹੋਈ। ਉਹਨਾਂ ਨੇ ਕਿਹਾ ਸੀਗਾ ਵੀ ਜੇ ਮਮਦਾਨੀ ਜਿੱਤਦਾ ਤੇ ਨਿਊਯਾਰਕ ਸਿਟੀ ਨੂੰ ਅਸੀਂ ਸਾਰਾ ਕੁਝ ਜਿਹੜਾ ਉਹ ਬੰਦ ਕਰ ਦੇਣਾ, ਕੋਈ ਫੰਡਿੰਗ ਇਹ ਉਹ ਸਾਰਾ ਕੁਝ ਕਰ ਦੇਣਾ। ਕਈ ਮਹੀਨਿਆਂ ਤੱਕ ਮਮਦਾਨੀ ਦੇ ਉਲਟ ਜਿਹੜਾ ਪ੍ਰਚਾਰ ਆ ਉਹ ਟਰੰਪ ਹੋਣਾ ਦੁਆਰਾ ਚੱਲਦਾ ਜਿਹੜਾ ਉਹ ਜਾਂਦਾ ਰਿਹਾ ਆ। ਕਈ ਤਾਂ ਕਹਿੰਦੇ ਵੀ ਇਹਨੂੰ ਗਲਤ ਢੰਗ ਦੇ ਨਾਲ ਕਮਿਊਨਿਸਟ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ। ਹੁਣ ਜਿਹੜਾ ਇਹ ਚੀਜ਼ ਸਾਹਮਣੇ ਆ ਰਹੀ ਆ, ਬਹੁਤ ਸਾਰੇ ਜਿਹੜੇ ਨਿਊਜ਼ ਏਜੰਸੀਜ਼ ਰਿਪੋਰਟ ਕਰ ਰਹੀਆਂ ਵੀ ਟਰੰਪ ਮਮਦਾਨੀ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਆ। ਕਹਿੰਦੇ ਵੀ ਦੇ ਵਿਲ ਵਰਕ ਸਮਥਿੰਗ ਆਊਟ। ਕਹਿੰਦੇ ਵੀ ਆਈਦਰ ਜੇ ਵਾਸ਼ਿੰਗਟਨ ਡੀਸੀ ਦੇ ਵਿੱਚ ਮਮਦਾਨੀ ਆਉਂਦਾ ਤਾਂ ਮੁਲਾਕਾਤ ਹੋਊਗੀ, ਨਹੀਂ ਤਾਂ ਮੇਰੀ ਟੀਮ ਜਿਹੜੀ ਆ ਉਹਦੇ ਵਿੱਚੋਂ ਕੋਈ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਉੱਥੇ ਜਾ ਸਕਦਾ ਆ। ਯੁਗਾਂਡਾ ਦਾ ਜੰਮਿਆ ਮਮਦਾਨੀ, ਨੈਚੁਰਲਾਈਜ਼ਡ ਅਮਰੀਕਨ ਸਿਟੀਜ਼ਨ ਆ, ਤੇ ਉਹਨੂੰ ਮੇਅਰ ਬਣਨ ਤੋਂ ਬਾਅਦ ਚ ਕਿਹਾ ਸੀਗਾ ਵੀ ਜਿੰਨੀ ਵੀ ਫੈਡਰਲ ਮਨੀ ਆ ਸ਼ਹਿਰ ਤੋਂ ਅਸੀਂ ਪੁੱਲ ਆਊਟ ਕਰ ਲੈਣੀ ਆ। ਇਹਨੂੰ ਡੀਨੈਚੁਰਲਾਈਜ਼ ਤੇ ਡਿਪੋਰਟ ਕਰਨ ਦੀਆਂ ਚਰਚਾਵਾਂ ਵੀ ਇਲੈਕਸ਼ਨ ਤੋਂ ਪਹਿਲਾਂ ਬਾਅਦ ਕਾਫੀ ਜ਼ਿਆਦਾ ਜਿਹੜੀਆਂ ਉਹ ਚੱਲਦੀਆਂ ਰਹੀਆਂ। 34 ਸਾਲਾਂ ਦਾ ਜਿਹੜਾ ਮਮਦਾਨੀ ਆ, ਉਸਨੇ ਕਾਫੀ ਵੱਡੇ ਜਿਹੜੇ ਪੋਲੀਟੀਕਲ ਹੈਵੀ ਵੇਟ ਆ ਉਹਨਾਂ ਨੂੰ ਹਰਾਇਆ ਹੈਗਾ ਆ। ਕਹਿੰਦੇ ਵੀ 9% ਪੁਆਇੰਟਸ ਦੇ ਨਾਲ ਉਸ ਦੀ ਜਿਹੜੀ ਉਹ ਜਿੱਤ ਹੋਈ ਸੀ। ਮਮਦਾਨੀ ਨੇ ਜਦੋਂ ਜਿੱਤਿਆ ਸੀ ਤਾਂ ਆਪਣੀ ਭਾਸ਼ਣ ਜਿਹੜਾ ਦਿੰਦਾ ਸੀਗਾ, ਉਹਨੇ ਕਿਹਾ ਸੀਗਾ ਵੀ ਮੈਂ ਨਿਊਯਾਰਕ ਨੂੰ ਟਰੰਪ ਪ੍ਰੂਫ ਜਿਹੜਾ ਉਹ ਕਰਨਾ ਹੈ। ਜਦੋਂ ਜਨਵਰੀ ਦੇ ਵਿੱਚ ਜਿਹੜਾ ਆਫਿਸ ਆ ਉਹ ਉਹਨੇ ਸਹੁੰ ਜਿਹੜੀ ਉਹ ਚੁੱਕਣੀ ਹੈਗੀ ਆ। ਸੋ ਹੁਣ ਟਰੰਪ ਹੋਣਾ ਦੇ ਦੁਆਰਾ ਇਸ ਨੂੰ ਪਹਿਲ ਕਦਮੀ ਜਾਂ ਮਮਦਾਨੀ ਦੁਆਰਾ ਇਸ ਪਾਸੇ ਵੱਲ ਨੂੰ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਪਰ ਟਰੰਪ ਹੋਣੀ ਹੁਣ ਮੁਲਾਕਾਤ ਕਰਨ ਦੇ ਲਈ ਜਿਹੜੇ ਆ ਉਹ ਜਾਣਗੇ। ਸੋ ਮੇਅਰ ਜਿਹੜੇ ਨਿਊਯਾਰਕ ਦੇ ਕਹਿੰਦੇ ਵੀ ਵੁੱਡ ਲਾਈਕ ਟੂ ਮੀਟ ਵਿਦ ਅਸ, ਵੀ ਵਿਲ ਵਰਕ ਸਮਥਿੰਗ ਆਊਟ। ਇਹ ਟਰੰਪ ਹੋਣਾ ਨੇ ਜਿਹੜੀ ਆ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ, ਜਦ ਵੀਕਐਂਡ ਦੇ ਉੱਤੇ ਟਰੰਪ ਹੋਣੀ ਫਲੋਰੀਡਾ 'ਚ ਗੋਲਫ ਖੇਡਣ ਦੇ ਲਈ ਜਿਹੜੇ ਅਕਸਰ ਹੀ ਜਿਹੜੇ ਜਾਂਦੇ ਆ, ਜਿਹੜੇ ਕਹਿੰਦੇ ਵੀ ਮੈਂ ਕੰਮ ਬਹੁਤ ਜ਼ਿਆਦਾ ਕਰਦਾ ਹਾਂ ਪਰ ਛੁੱਟੀਆਂ ਸਭ ਤੋਂ ਜ਼ਿਆਦੀਆਂ ਕਹਿੰਦੇ ਵੀ ਇਹਨਾਂ ਦੀਆਂ ਆ। ਤੇ ਉਸ ਦੌਰਾਨ ਉਹਨਾਂ ਨੇ ਟਵੀਟ ਕਰਕੇ ਉਦੋਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਗੱਲ ਜਿਹੜੀ ਉਹ ਆਖੀ ਆ। ਸੋ ਇਹ ਕਾਫੀ ਹਾਈ ਪ੍ਰੋਫਾਈਲ ਮੀਟਿੰਗ ਹੋਊਗੀ ਹਰਜੋਤ ਸਿੰਘ ਜੀ, ਜੇ ਇਹਨਾਂ ਦੋਨਾਂ ਦੀ ਮੀਟਿੰਗ ਹੋ ਜਾਂਦੀ ਆ। ਕਿ ਉੱਥੇ ਹਾਲਾਤ ਯੂਕਰੇਨ ਦੇ ਰਾਸ਼ਟਰਪਤੀ ਵਾਲੇ ਜਿਹੜੇ ਤੂੰ ਮੈਂ ਵਾਲੇ ਜਿਹੜੇ ਬਣ ਜਾਣਗੇ, ਜਾਂ ਫਿਰ ਕੋਈ ਇਹਦੇ ਵਿੱਚ ਆਪਸ 'ਚ ਇਹਨਾਂ ਦੀ ਕੋਈ ਸੰਧੀ ਜਾਂ ਕੋਈ ਡੀਲ ਜਿਹੜੀ ਉਹ ਬਣਾਈ ਜਾਂਦੀ ਆ। ਇਹ ਦੇਖਣ ਦੀ ਗੱਲ ਹੋਊਗੀ। ਪਰ ਟਰੰਪ ਹੋਣਾ ਨੇ ਦਰਵਾਜ਼ਾ ਖੋਲ੍ਹਿਆ ਆ ਵੀ ਹਾਂ ਮੁਲਾਕਾਤ ਦੇ ਲਈ ਆਪਾਂ ਰੈਡੀ ਆ। ਅਗਲੀ ਖਬਰ ਵੱਲ ਚੱਲੀਏ। ਆਪਾਂ ਬਹੁਤ ਲੰਮੇ ਸਮੇਂ ਤੋਂ ਕਮਿਊਨਿਟੀ ਨੂੰ ਇਨਫੋਰਮ ਕਰਦੇ ਰਹਿੰਦੇ ਆ ਭਾਈ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਰੇਸ਼ੀਅਲ ਪ੍ਰੋਫਾਈਲਿੰਗ ਅਮਰੀਕਾ ਦੇ ਵਿੱਚ ਬਹੁਤ ਵੱਧ ਗਈ ਹੈਗੀ ਆ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਸਾਡੇ ਵਾਰ-ਵਾਰ ਪੰਜਾਬੀ ਰੇਡੀਓ USA ਦੇ ਉੱਤੇ ਮਿੰਨਤਾਂ ਕਰਨ ਤੋਂ ਬਾਅਦ ਵੀ, ਇਨਫੋਰਮ ਕਰਨ ਤੋਂ ਬਾਅਦ ਵੀ, ਜਦੋਂ ਕਿਸੇ ਹੋਰ ਕਮਿਊਨਿਟੀ ਦੇ ਨਾਲ ਧੱਕਾ ਹੁੰਦਾ ਆਪਾਂ ਬੋਲਦੇ ਨਹੀਂ, ਚੁੱਪ ਰਹਿੰਦੇ ਆ। ਕਿੰਨੇ ਵੱਡੇ ਪ੍ਰੋਟੈਸਟ ਹੋਏ ਆ ਅਮਰੀਕਾ ਦੇ ਵਿੱਚ, ਹਰ ਇੱਕ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ। ਉੱਥੇ ਸਾਡੀ ਜਿਹੜੀ ਹਾਜ਼ਰੀ ਆ ਉਹ ਬਿਲਕੁਲ ਨਾਮੁਮਕਿਨ ਰਹਿੰਦੀ ਹੈਗੀ ਆ। ਹੁਣ ਆਪਣੀ ਹੀ ਕਮਿਊਨਿਟੀ ਦੇ ਲੋਕਾਂ ਨਾਲ ਪਿਛਲੇ ਸਮਿਆਂ 'ਚ ਤੁਸੀਂ 2 ਟਰੱਕਰਸ ਨੂੰ ਲੈ ਕੇ ਜੋ ਕੁਝ ਵਾਪਰਿਆ, ਕਿਸ ਤਰ੍ਹਾਂ ਉਸੇ ਚੀਜ਼ ਨੂੰ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਗਿਆ, ਜਦ ਕਿ ਅਮਰੀਕਾ ਦੇ ਵਿੱਚ 15,000 ਦੇ ਕਰੀਬ ਟਰੱਕਰਸ ਦੇ ਐਕਸੀਡੈਂਟ ਹਰ ਸਾਲ ਹੁੰਦੇ ਹੈਗੇ ਆ। ਉਹ ਗੱਲ ਬਿਲਕੁਲ ਚਲੋ ਮਾੜੀ ਗੱਲ ਆ ਵੀ ਬੰਦਿਆਂ ਦੀਆਂ ਮੌਤਾਂ ਹੋਈਆਂ, ਪਰ ਇੱਕ ਕਮਿਊਨਿਟੀ ਨੂੰ ਜਿਸ ਹਿਸਾਬ ਨਾਲ ਟਾਰਗੇਟ ਕੀਤਾ ਗਿਆ। ਹੁਣ ਕੈਲਰ ਟੈਕਸਸ ਤੋਂ ਇੱਕ ਖਬਰ ਆ ਰਹੀ ਆ ਵੀ ਆਪਣੀ ਹੀ ਕਮਿਊਨਿਟੀ ਦੇ ਕਾਫੀ ਪ੍ਰੋਮੀਨੈਂਟ ਆਪਣੇ ਭਰਾ ਹੈਗੇ ਆ, ਜਗਵਿੰਦਰ ਜੋਗਾ ਸੰਧੂ, ਸਿੱਖ ਕਮਿਊਨਿਟੀ ਦੇ ਵਿੱਚ ਕਾਫੀ ਹਰ ਕੰਮ ਦੇ ਵਿੱਚ ਅੱਗੇ ਰਹਿੰਦੇ ਆ, ਤਕੜੇ ਬਿਜ਼ਨਸਮੈਨ ਆ। ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਰੋਂਗਫੁਲੀ ਅਰੈਸਟ ਕੀਤਾ ਗਿਆ, ਰੇਸ਼ਲੀ ਪ੍ਰੋਫਾਈਲ ਕੀਤਾ ਗਿਆ
ਤੇ ਜਿਹੜੀ ਕੈਲਰ ਦੀ ਪੁਲਿਸ ਆ ਟੈਕਸਸ ਦੇ ਵਿੱਚ ਉਹਨਾਂ ਨੇ ਮਿਸਟਰੀਟ ਵੀ ਕੀਤਾ ਹੈਗਾ। ਕਹਿੰਦੇ ਵੀ ਇੱਕ ਜਗ੍ਹਾ ਉਹਨਾਂ ਨੂੰ ਮਾਈਨਰ ਸਟਾਪ ਤੇ ਰੋਕਿਆ ਗਿਆ ਤੇ ਸਭ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੀ ਸਿਟੀਜ਼ਨਸ਼ਿਪ ਕੀ ਆ, ਹੂੰ। ਜਦ ਕਿ ਉਹ ਬਹੁਤ ਲੰਮੇ ਸਮੇਂ ਤੋਂ ਅਮਰੀਕਾ 'ਚ ਰਹਿੰਦੇ ਆ। ਮੇਰੇ ਹਿਸਾਬ ਨਾਲ ਜਿਹੜੀ ਪੁਲਿਸ ਆ ਉਹਦੇ ਕੋਲ ਕੋਈ ਹੱਕ ਨਹੀਂ ਹੈ ਸਿਟੀਜ਼ਨਸ਼ਿਪ ਪੁੱਛਣ ਦਾ। ਉਹ ਤੋਂ ਬਾਅਦ ਜਿਹੜੇ ਆ ਉਹਨਾਂ ਦੇ ਜਿਹੜੇ ਮੈਡੀਕਲ ਉਹਨਾਂ ਨੂੰ ਜ਼ਰੂਰਤ ਵੀ ਸੀ ਸਿਹਤ ਪੱਖੋਂ, ਉਹ ਕਿਸੇ ਤਰ੍ਹਾਂ ਨਾਲ ਉਹਨਾਂ ਨੇ ਟੇਕ ਕੇਅਰ ਨਹੀਂ ਕੀਤੀ ਤੇ ਉਹਨਾਂ ਦੇ ਉੱਤੇ DWI ਦਾ ਜਿਹੜਾ ਕੇਸ ਲਾਤਾ ਵੀ ਡਰਾਈਵ ਕਰ ਰਹੇ ਆ ਤੁਸੀਂ, ਹਾਲਾਂਕਿ ਕਹਿੰਦੇ ਉਹ ਕਦੇ ਮੈਂ ਸ਼ਰਾਬ ਹੀ ਨਹੀਂ ਪੀਤੀ, ਟੋਟਲੀ ਜਿਹੜਾ ਮੈਂ ਸੋਬਰ ਹੈਗਾ, ਕਦੇ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ। ਹੁਣ ਇੱਕ ਕੰਪਲੇਨ ਜਿਹੜੀ ਆ ਉਹ ਕੈਲਰ ਪੁਲਿਸ ਦੇ ਜਿਹੜਾ ਇੰਟਰਨਲ ਅਫੇਅਰ ਜਿਹੜਾ ਉਹਨਾਂ ਦਾ ਆਫਿਸ ਆ ਉਹਦੇ ਅਗੇਂਸਟ ਫਾਈਲ ਕਰ ਦਿੱਤੀ ਗਈ ਹੈਗੀ ਆ। ਉਹ ਕਹਿੰਦੇ ਵੀ ਅਕਾਊਂਟੇਬਿਲਟੀ, ਜਸਟਿਸ ਤੇ ਮਿਸ ਟ੍ਰੀਟਮੈਂਟ ਆਫ ਮਿਨੋਰਿਟੀਜ਼ ਜਿਨ੍ਹਾਂ ਨੂੰ ਸਟਾਪ ਕੀਤਾ ਗਿਆ ਤੇ ਇਹ ਇੱਕ ਬੜਾ ਧੱਕਾ ਹੈਗਾ। ਸੋ ਬਹੁਤ ਟੈਕਸਸ ਏਰੀਏ ਦੀ ਜਿਹੜੀ ਆਪਣੀ ਕਮਿਊਨਿਟੀ ਆ ਉਹ ਸ਼ਰੇਆਮ ਹੁਣ ਬੋਲ ਰਹੀ ਆ ਵੀ ਦੇਖੋ ਇਹ ਧੱਕਾ ਹੋ ਰਿਹਾ। ਸੋ ਇਹ ਤੋਂ ਸਾਨੂੰ ਪਤਾ ਲੱਗ ਰਿਹਾ ਵੀ ਚਾਹੇ ਨੋ ਮੈਟਰ ਵਟ ਤੁਸੀਂ ਜਿੰਨੇ ਮਰਜ਼ੀ ਮਿਲੀਅਨੇਅਰ ਬਿਲੀਅਨੇਅਰਸ ਹੋਵੋ, ਐਜ਼ ਲੌਂਗ ਐਜ਼ ਤੁਹਾਡਾ ਰੰਗ ਗੋਰਾ ਨਹੀਂ ਨਾ ਹੈਗਾ, ਉਹ ਜੋ ਕੁਝ ਅੱਜ ਕੱਲ ਅਮਰੀਕਾ 'ਚ ਵਾਪਰ ਰਿਹਾ ਤੁਹਾਡੇ ਸਾਹਮਣੇ ਆ। ਹਜੇ ਕੱਲ ਹੀ ਸ਼ਾਰਲਟ ਜਿਹੜਾ ਨਾਰਥ ਕੈਰੋਲੀਨਾ ਦੇ ਵਿੱਚ ਆਪਰੇਸ਼ਨ ਸ਼ੁਰੂ ਕੀਤਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ। ਪਹਿਲੇ ਦਿਨੇ 81 ਜਾਣਿਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ। ਇੱਕ ਬਹੁਤ ਹੀ ਮਸ਼ਹੂਰ ਉੱਥੇ ਦਾ ਲਟੀਨੋ ਨੇਬਰਹੁੱਡ ਆ ਜਿੱਥੇ ਇੱਕ ਬੰਦੇ ਨੂੰ ਉਹਦੀ ਜਿਹੜੀ ਵਿੰਡੋ ਆ ਤੋੜ ਕੇ ਉਹਦੇ ਵਿੱਚੋਂ ਖਿੱਚ ਕੇ ਥੱਲੇ ਸਿੱਟਿਆ ਗਿਆ ਪਿਕਅਪ ਚੋਂ। ਉਹਨੂੰ ਬਾਰ-ਬਾਰ ਕਿਹਾ ਵੀ ਮੈਂ ਸਿਟੀਜ਼ਨ ਆ, ਉਹਨੂੰ ਹੈਂਡਕਫ ਵੀ ਕੀਤਾ ਗਿਆ ਤੇ ਉਹ ਤੋਂ ਬਾਅਦ ਫੇਰ ਕਹਿੰਦੇ ਵੀ ਉਹਨੂੰ ਛੱਡਿਆ ਗਿਆ। ਹੌਂਡਰਾਸ ਬੌਰਨ US ਸਿਟੀਜ਼ਨ, ਕੋਈ ਕ੍ਰਿਮੀਨਲ ਹਿਸਟਰੀ ਨਹੀਂ, ਕੋਈ ਕੁਛ ਨਹੀਂ। ਸੋ ਇਦਾਂ ਦੀਆਂ ਖਬਰਾਂ ਬਹੁਤ ਆ ਰਹੀਆਂ, ਆਪਾਂ ਤੁਹਾਡੇ ਨਾਲ ਹਰ ਰੋਜ਼ ਸ਼ੇਅਰ ਕਰਦੇ ਰਹਿੰਦੇ ਆ। ਫਿਰ ਤੁਸੀਂ ਕਹਿੰਦੇ ਨੇ ਡਰਾਨੇ ਆ, ਦੇਖੋ ਜੀ ਇਹ ਇਦਾਂ ਦੀਆਂ ਨੈਗੇਟਿਵ ਖਬਰਾਂ ਹੀ ਦਿੰਦੇ ਆ, ਤੁਹਾਡੇ ਕੋਲ ਚੱਜ ਦੀ ਖਬਰ ਨਹੀਂ ਹੁੰਦੀ। ਹੁਣ ਆ ਦੇਖੋ ਵੀ ਆਪਣੀ ਕਮਿਊਨਿਟੀ ਦੇ ਪੰਜਾਬੀ ਭਰਾ ਨਾਲ ਇਹ ਵਾਪਰਿਆ ਨਾ, ਕੱਲ ਨੂੰ ਇਹ ਤੁਹਾਡੇ ਨਾਲ ਵੀ ਵਾਪਰ ਸਕਦਾ। ਜਿਹੜੇ ਲੋਕ ਹਜੇ ਤੱਕ ਵੀ ਜਿਹੜੇ ਚੁੱਪ ਹੈਗੇ ਆ, ਬੋਲਦੇ ਨਹੀਂ ਹੈਗੇ, ਉਹ ਜਿਹੜੇ ਡਰਾਕੂ ਆ। ਤੇ ਇੱਕ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਣੀ ਕਮਿਊਨਿਟੀ ਦਾ ਇੱਕ ਕੁਝ ਹਿੱਸਾ ਉਹ ਅੰਨਾ ਸਪੋਰਟਰ ਵੀ ਬਣਿਆ ਆ ਟਰੰਪ ਐਡਮਿਨਿਸਟ੍ਰੇਸ਼ਨ ਦਾ। ਠੀਕ ਆ ਵੀ ਜਿਹੜੀਆਂ ਚੀਜ਼ਾਂ ਆ ਬਾਰਡਰ ਬੰਦ ਕੀਤਾ ਉਹ ਬਿਲਕੁਲ ਆਪਾਂ ਵੀ ਉਹਦੀ ਸਪੋਰਟ ਕਰਦੇ ਆ, 100% ਸਪੋਰਟ ਕਰਦੇ ਆ। ਕ੍ਰਿਮੀਨਲ ਲੋਕਾਂ ਨੂੰ ਫੜਨਾ ਚਾਹੀਦਾ, ਡਿਪੋਰਟ ਕਰਨਾ ਚਾਹੀਦਾ, ਇਹਦੀ ਵੀ ਆਪਾਂ 100% ਸਪੋਰਟ ਕਰਦੇ ਆ। ਪਰ ਆ ਜਿਹੜਾ ਸ਼ਰੇਆਮ ਧੱਕਾ ਵਾਪਰਿਆ ਨਾ, ਇਹਦੇ ਅਗੇਂਸਟ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈਗਾ। ਜੇ ਅਸੀਂ ਨਾ ਬੋਲੇ ਨਾ, ਵਾਰੀ ਤੁਹਾਡੀ ਵੀ ਆਉਣ ਵਾਲੀ ਹੈਗੀ ਆ। ਵਾਰੀ ਆਈ ਪਈ ਆ ਜੀ ਆ ਕੀ ਜਾਣੀ ਹੈ ਹਰਜੋਤ ਸਿੰਘ ਜੀ। ਇਹ ਤਾਂ ਹੁਣ ਸਾਹਮਣੇ ਹੀ ਆ ਜਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸੋ ਜਗਵਿੰਦਰ ਸਿੰਘ ਜੋਗਾ ਸੰਧੂ ਦਾ ਇਹ ਕਲੇਮ ਆ, ਇਹਨਾਂ ਨੇ ਦਾਅਵਾ ਕੀਤਾ ਵੀ ਮੈਨੂੰ ਧੱਕੇ ਦੇ ਨਾਲ ਜਿਹੜੀ DWI ਮੇਰੀ ਅਰੈਸਟ ਹੋਈ, ਕੜੀਆਂ ਜਿਹੜੀਆਂ ਉਹ ਲਾਈਆਂ ਗਈਆਂ। ਸੋ ਕਹਿੰਦੇ ਵੀ 9 ਨਵੰਬਰ ਦੀ ਰਾਤ ਨੂੰ 2 ਵਜੇ ਇਹ ਘਟਨਾ ਜਿਹੜੀ ਉਹ ਵਾਪਰਦੀ ਆ ਤੇ ਉਸ ਦੀ ਗੱਡੀ ਨੂੰ ਰੋਕਿਆ ਜਾਂਦਾ। ਕਹਿੰਦਾ ਵੀ ਮੈਂ ਪੂਰਾ ਕੋਆਪਰੇਟ ਕੀਤਾ ਪੁਲਿਸ ਦੇ ਨਾਲ, ਡਰਾਈਵਿੰਗ ਲਾਇਸੈਂਸ ਜਿਹੜਾ ਕੋਈ ਕੁਐਸਚਨ ਸੀਗਾ ਉਹ ਉਹਨਾਂ ਦਾ ਜਵਾਬ ਜਿਹੜਾ ਉਹ ਦਿੱਤਾ। ਪਰ ਇਹ ਜਿਹੜਾ ਇੱਕ ਮਾਈਨਰ ਨੇਚਰ ਸੀਗਾ ਸਟਾਪ ਦਾ, ਇਹ ਐਡਾ ਵੱਡਾ ਜਿਹੜਾ ਉਹ ਬਵਾਲ ਬਣਿਆ। ਇਹ ਜਿਹੜੇ ਆ ਉਹ ਦੱਸ ਰਹੇ ਆ, ਕਹਿੰਦੇ ਵੀ ਸਵਾਲ ਉਹਨੂੰ ਇਹ ਪੁੱਛਣ ਲੱਗ ਗਏ ਵੀ ਤੇਰੇ ਕੋਲ CDL ਤਾਂ ਨਹੀਂ ਹੈਗਾ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤਾਂ ਨਹੀਂ ਹੈਗਾ, ਚਲਾ ਉਹ ਕਰ ਰਿਹਾ ਹਨਾ, ਚਲਾ ਉਹ ਕਰ ਰਿਹਾ। ਪਰ ਉਸ ਆਧਾਰ ਦੇ ਉੱਤੇ ਜਿਹੜਾ ਉਹ ਲਾਈਨ ਆਫ ਇਨਕੁਆਇਰੀ ਉਸ ਪਾਸੇ ਵੱਲ ਨੂੰ ਜਿਹੜੀ ਉਹ ਪੁੱਛੀ। ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ ਵੀ ਇਹ ਬੜੇ ਅਨਯੂਜੂਅਲ ਜਿਹੇ ਸਵਾਲ ਆ, ਕੋਈ ਇਸ ਸਟਾਪ ਦੇ ਨਾਲ ਸੰਬੰਧਿਤ ਕੋਈ ਗੱਲ ਨਹੀਂ ਆ। ਤੇ ਕਹਿੰਦਾ ਵੀ ਮੈਨੂੰ ਇਹ ਲੱਗਾ ਵੀ ਮੇਰੇ ਨਾਲ ਫਿਰ ਇਹ ਧੱਕਾ ਜਿਹੜਾ ਬਾਇਸ ਆ ਉਸ ਦਾ ਜਿਹੜਾ ਉਹ ਸਾਹਮਣਾ ਹੋਇਆ ਆ। ਹੁਣ ਜਿਹੜੀ ਕੈਲਰ ਉੱਥੇ ਦਾ ਸ਼ਹਿਰ ਆ ਜਿੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਰੋਕਿਆ ਸੀ, ਉਹਦੀ ਜਿਹੜੀ ਇੰਟਰਨਲ ਅਫੇਅਰਸ ਦੇ ਵਿੱਚ ਇਹਨਾਂ ਨੇ ਕੰਪਲੇਂਟ ਆ ਉਹ ਪਾਈ ਜਿਹੜੀ ਉਹ ਹੈਗੀ ਆ। ਸੋ ਸ਼ੁਰੂਆਤ ਇੱਕ ਤੋਂ ਹੀ ਹੁੰਦੀ ਆ ਹਰਜੋਤ ਸਿੰਘ ਜੀ, ਬਾਅਦ 'ਚ ਇਹ ਕੰਮ ਜਿਹੜਾ ਉਹ ਵੱਧ ਜਿਹੜਾ ਹੋ ਜਾਂਦਾ ਆ। ਸੋ ਜਿੱਦਾਂ ਕਿਹਾ ਵੀ ਉਹਦੀ ਵੀ ਤੂੰ ਸਿਟੀਜ਼ਨ ਆ ਕਿ ਨਹੀਂ ਆ, ਟ੍ਰੈਫਿਕ ਸਟਾਪ ਦੇ ਨਾਲ ਇਹਦਾ ਕੋਈ ਸਵਾਲ ਨਹੀਂ ਹੁੰਦਾ। ਪਰ ਕਿਉਂਕਿ ਅਜ਼ੰਪਸ਼ਨ ਜਿਹੜੀ ਉਹ ਹੈਗੀ ਹੈ, ਜਿੱਦਾਂ ਤੁਸੀਂ ਸ਼ਾਰਲਟ ਦੀ ਵੀ ਗੱਲ ਦੱਸੀ ਆ ਵੀ ਉਹ ਕਹਿਣ ਦੇ ਉੱਤੇ ਅਗਲੇ ਰੀਅਲ ID ਦਿਖਾਉਂਦੇ ਤਾਂ ਬੰਦਾ ਚੱਕ ਕੇ ਲੈ ਜਾਂਦੇ ਸੀਗੇ। ਤੇ ਇਹ ਤੁਸੀਂ ਹੁਣ ਹਿਸਾਬ ਲਾ ਲਓ ਵੀ ਕਿੱਦਾਂ ਦੀ ਜਿਹੜੀ ਆ ਇਸ ਤਰੀਕੇ ਦੇ ਨਾਲ ਆ ਇਨਫਲੂਐਂਸ ਜਿਹੜਾ ਹੋ ਗਿਆ। ਚਲੋ ਮੰਨ ਲਓ ਜੇ DUI ਦਾ ਜੇ ਕਿਸੇ ਦਾ ਇਹਨਾਂ ਦਾ ਨਹੀਂ ਆਪਾਂ ਗੱਲ ਕਰ ਰਹੇ, ਜਿਹੜਾ ਹੈਗਾ ਵੀ ਉਹਨੂੰ ਉਹਦੇ ਹਿਸਾਬ ਦੇ ਨਾਲ ਜਿਹੜਾ ਸਵਾਲ ਹੋ ਕੇ ਕਰੇ ਵੀ ਇੱਧਰ ਖੱਬੇ ਸੱਜੇ ਉੱਤੇ ਥੱਲੇ ਹੋਰ ਪਤਾ ਨਹੀਂ ਕਿਹੜੀਆਂ ਜਿਹੜੀਆਂ ਚੀਜ਼ਾਂ ਆ ਉਹ ਨਾਲ ਧੱਕਾ ਜਿਹੜਾ ਉਹ ਕਰਨ ਚੱਲ ਜਾਂਦਾ। ਬਹੁਤ ਵਾਰੀ ਕੀ ਹੁੰਦੇ ਆ ਨਾ, ਅਕਸਰ ਇਹ ਸਵਾਲ ਕਹਿ ਦਿੱਤਾ ਜਾਂਦਾ ਜੇ ਤੁਸੀਂ ਕੁਝ ਨਹੀਂ ਗਲਤ ਕੀਤਾ ਫਿਰ ਤੁਹਾਨੂੰ ਸਵਾਲਾਂ ਦੇ ਜਵਾਬ ਦਾ ਡਰ ਕੀ ਆ।
ਹੁਣ ਜੇ ਉਹਨੇ ਨਹੀਂ ਵੀ ਕੀਤਾ ਸੀ ਤੇ ਉਹ ਸਵਾਲਾਂ ਤੋਂ ਜਵਾਬ ਤੋਂ ਬਾਅਦ ਚ ਦੇਖ ਲਓ ਵੀ ਬੰਦੇ ਦੇ ਨਾਲ ਬਣਿਆ ਕੀ ਆ। ਜੀ ਇਹ ਜਿਹੜਾ ਜਗਵਿੰਦਰ ਸਿੰਘ ਜੋਗਾ ਸੰਧੂ ਆ, ਉਹ ਇਸ ਟਾਈਮ ਇਹਨਾਂ ਨੇ ਆਪਣੀ ਜਿਹੜੀ ਸਾਰੀ ਕਹਾਣੀ ਆ ਉਹ ਜਿਹੜੀ ਉਹ ਨਸ਼ਰ ਕੀਤੀ ਆ ਤੇ ਦੱਸੀ ਆ। ਸੋ ਇਸ ਲਈ ਆਪਾਂ ਬਾਰ-ਬਾਰ ਕਹਿੰਦੇ ਆ, ਇੱਕ ਤਾਂ ਭਾਈ ਕਾਗਜ਼ ਪੱਤਰ ਆਪਣੇ ਨਾਲ ਰੱਖਿਆ ਕਰੋ। ਕਮਲਿਆਂ ਦਾ ਜਿਹੜਾ ਉਹ ਪਤਾ ਨਹੀਂ ਆ, ਖਾਸ ਕਰਕੇ ਜਿਹੜੇ ਨਾ ਇਸ ਟਾਈਮ ਜਿਹੜੇ ਪੁਲਿਸ ਵਾਲੇ ਵੀ ਆ ਜਾਂ ਇਹ ਲਾ ਐਨਫੋਰਸਮੈਂਟ ਵਾਲੇ ਆ, ਉਹਨਾਂ ਨੂੰ ਪਾਵਰ ਟ੍ਰਿਪ ਚੜੀ ਪਈ ਆ। ਸ਼ੇਖ ਹਸੀਨਾ ਦੀ ਆਪਾਂ ਗੱਲ ਕਰਕੇ ਹਟੇ ਆ ਨਾ ਵੀ ਪੰਜਾਬ ਪੁਲਿਸ ਵਾਲੇ ਕੰਮ ਹੋਇਆ ਆ। ਹਾਂ ਵੀ ਧੱਕਾ ਜਦੋਂ ਕਰਨ ਤੇ ਆਏ ਆ, ਫਿਰ ਇਦਾਂ ਜਿਨ੍ਹਾਂ ਨੂੰ $50,000 $1,000 ਜਿਹੜਾ ਜੋ ਸਿੰਘ ਜੀ ਤੁਸੀਂ ਬੋਨਸ ਦੇਣਾ ਆ, ਜਿਨ੍ਹਾਂ ਨੂੰ ਤੁਸੀਂ ਸਟੂਡੈਂਟ ਲੋਨ ਮਾਫ ਕਰਨੇ ਆ ਬੰਦੇ ਹਾਇਰ ਕਰਨ ਲਈ, ਤੇ ਉਹ ਜਦੋਂ ਆਪਣੀ ਜੌਬ ਕਰਨਗੇ ਉਹ ਕੀ ਕਹਾਂ ਜਾ ਕੇ ਕਿੱਦਾਂ ਦੀ ਜੌਬ ਉਹ ਆਪਣੀ ਜਿਹੜੀ ਮਤਲਬ ਤੁਸੀਂ ਕੁਆਲੀਫਿਕੇਸ਼ਨ ਆ ਕਿੱਦਾਂ ਚੈੱਕ ਕਰਕੇ ਕਿਹੜੀ ਟ੍ਰੇਨਿੰਗ ਇੰਨੀ ਜਲਦੀ ਇੰਨੇ ਜਾਣਿਆਂ ਨੂੰ ਜਿਹੜੀ ਉਹ ਤੁਸੀਂ ਦੇ ਦੋਗੇ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੀ ਭਾਈ ਹਾਂ ਦਾ ਨਾਰਾ ਮਾਰੋ। ਕਿਸੇ ਨਾਲ ਵੀ ਧੱਕਾ ਹੁੰਦਾ, ਕੋਈ ਸਪੈਨਿਸ਼ ਆ, ਗੋਰਾ, ਕਾਲਾ, ਮਸੀਕਾ, ਪੰਜਾਬੀ ਜਿਹੜਾ ਵੀ ਹੈਗਾ ਆ, ਚੁੱਪ ਨਾ ਰਹੋ। ਗਲਤ ਕਹਿਣਾ ਚਾਹੀਦਾ, ਚੁੱਪ ਨਾ ਰਹੋ। ਚਾਹੇ ਤੁਸੀਂ ਰਿਪਬਲਿਕਨ ਆ, ਕੋਈ ਵੀ ਆ, ਆਪਣੀ ਪਾਰਟੀ ਦੇ ਲੀਡਰਸ ਜਿਹੜੇ ਇਲੈਕਟਡ ਆਫੀਸ਼ੀਅਲ ਉਹਨਾਂ ਨਾਲ ਗੱਲ ਕਰੋ। ਭਾਈ ਤੁਸੀਂ ਜੇ ਕੰਮ ਚੱਲਦਾ ਰਿਹਾ ਤੇ ਤੁਹਾਡੀ ਪਾਰਟੀ ਦੀ ਸਪੋਰਟ ਟੁੱਟ ਜਾਣੀ ਆ। ਜੇ ਮਾਰਜਰੀ ਟੇਲਰ ਦੇ ਨਾਲ ਇਹ ਕੁਝ ਵਾਪਰ ਸਕਦਾ, ਉਹਨੂੰ ਧਮਕੀਆਂ ਮੌਤ ਤੇ ਹੁਣ ਆਮ ਇਨਸਾਨ ਦੀ ਕੀ ਗੱਲ ਹੋਊਗੀ? ਕੀ ਔਕਾਤ ਆ ਉਹਨਾਂ ਦੀ? ਸੋ ਇਹ ਆਪਾਂ ਸਾਰਿਆਂ ਨੂੰ ਜਿਹੜੀ ਇਹਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਸਿਵਲ ਰਾਈਟ ਵਾਇਲੇਸ਼ਨਸ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ, ਔਰ ਇਹ ਮੁਲਕ ਲੈਂਦਾ ਵੀ ਆ। ਹਰਜੋਤ ਸਿੰਘ ਜੀ, ਇਦਾਂ ਹੀ ਆਪਾਂ ਆਪਣੇ ਰਾਈਟਸ ਲੂਜ਼ ਕਰਦੇ ਆ ਜਦੋਂ ਇਦਾਂ ਵਾਪਰਦਾ ਤੇ ਆਪਾਂ ਕੁਝ ਬੋਲਦੇ ਨਹੀਂ ਜੀ। ਅਗਲੇ ਕਹਿੰਦੇ ਵੀ ਇਹ ਛਿੱਤਰ ਖਾਨ ਗਿੱਝ ਗਏ ਨੇ, ਛਿੱਤਰ ਮਾਰੀ ਚੱਲੋ, ਹੋਰ ਦੱਬੀ ਚੱਲੋ, ਜਿੱਥੋਂ ਤੱਕ ਜਾਂਦਾ ਹੈ ਤੇ ਕੰਮ ਜਿਹੜਾ ਉਹ ਖਿੱਚੀ ਚੱਲੋ। ਸੋ ਉਹ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਬਾਕੀ ਜਿਹੜੇ ਟੈਕਸਸ ਚ ਰਹਿੰਦੇ ਆ, ਉਹ ਕੈਲਰ ਪੁਲਿਸ ਜਿਹੜੀ ਉੱਥੇ ਦੀ ਆ, ਉਹਨਾਂ ਦੇ ਆਫਿਸ ਕਾਲਾਂ ਕਰੋ। ਜਿੰਨੇ ਵੀ ਲੋਕਲ ਆਪਣੇ ਹੈਗੇ, ਗੁਰੂ ਘਰਾਂ ਵੱਲੋਂ ਚਿੱਠੀਆਂ, ਜਿੰਨੇ ਵੀ ਸਾਰੇ ਸ਼ਰੇਆਮ ਧੱਕਾ ਆ, ਹਨਾ ਕਿਉਂ ਹੋਇਆ ਇਹ? ਹਾਂ ਵੀ ਤੁਸੀਂ ਇਹ ਕੀ ਕਰਨ ਲੱਗੇ ਆ? ਇਹ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਆ ਵੀ ਜਿਹੜਾ ਵੀ ਦੇਖੋ ਗੋਰਾ ਨਹੀਂ ਹੈਗਾ ਫੜ ਕੇ ਉਹਨੂੰ ਕਰ ਦੋ ਪਰੇ, ਹਨਾ। ਉਹਨਾਂ ਦੇ ਝੂਠੇ ਚਾਰਜਰ ਲਾ ਲਓ। ਆਪਾਂ ਪਿਛਲੀ ਵਾਰੀ ਡਰਾਈਵਰ ਤੇ ਦੇਖਿਆ ਹੀ ਆ ਕਿਸ ਤਰ੍ਹਾਂ ਮੁੰਡੇ ਦੇ ਨਾਂ ਪਹਿਲਾਂ ਕਹਿਤਾ ਜੀ DUI ਆ, ਹੁਣ ਕਹਿੰਦੇ DUI ਚਾਰਜ ਵੀ ਕਰਤਾ DA ਨੇ, ਦੇਖੋ ਝੂਠੇ ਚਾਰਜ ਲਾਤੇ ਤੇ ਉਹ ਸਾਰੇ ਮੀਡੀਆ 'ਚ ਚਲਾ ਗਿਆ। 100 ਤੋਂ ਵੱਧ ਜਿਹੜੇ ਮੇਨ ਮੀਡੀਆ ਆਊਟਲੈਟਸ ਆ ਉਹਨਾਂ ਦੇ ਵਿੱਚ ਚਲਾ ਗਿਆ, ਤੇ ਉਹ ਹੁਣ ਜਦੋਂ ਨਹੀਂ ਨਿਕਲਿਆ ਤੇ ਕਿੰਨੇ ਕੁ ਮੀਡੀਆ ਨੇ ਉਹ ਕਵਰ ਕੀਤਾ ਵੀ ਨਹੀਂ ਉਹ ਕਿਸੇ ਤਰ੍ਹਾਂ ਦੇ ਇਨਫਲੂਐਂਸ ਦੇ ਅੰਡਰ ਨਹੀਂ ਸੀ। ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਹੈਗੀ ਆ। ਸਾਰਿਆਂ ਨੂੰ ਸਾਨੂੰ ਜਿਹੜਾ ਸਾਥ ਦੇਣਾ ਚਾਹੀਦਾ ਜੋਗਾ ਸਿੰਘ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੱਕਰ ਕਾਲਸਨ ਹੋਣਾ ਨੇ FBI ਨੂੰ ਜਿਹੜਾ ਆ ਉਹ ਕਟਹਿਰੇ ਦੇ ਵਿੱਚ ਲਿਆਂਦਾ ਵੀ ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦਾ ਵੁੱਡ ਬੀ ਅਸੈਸਨ ਥਾਮਸ ਕ੍ਰੁਕਸ ਜਿਹੜਾ ਆ ਉਹਦੇ ਬਾਰੇ FBI ਜਿਹੜੀ ਉਹ ਝੂਠ ਬੋਲ ਰਹੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਟਰੰਪ ਦੀ ਅਸੈਸੀਨੇਸ਼ਨ ਅਟੈਂਪਟ ਆ, ਉਸ ਦੀ ਜਿਹੜੀ ਡਿਟੇਲ ਆ ਉਸ ਨੂੰ ਕਵਰ ਅਪ ਕਰਨ ਦੇ ਵਿੱਚ ਲੱਗੀ। ਉਹਨੇ ਕਿਹਾ ਵੀ ਜਿਹੜੀ ਪਹਿਲਾਂ ਤੇ ਹੁਣ ਜਿਹੜੀ ਮੌਜੂਦਾ ਟਰੰਪ ਹੋਣਾ ਦੇ ਅੰਡਰ ਚੱਲ ਰਹੀ FBI ਆ, ਉਹਨਾਂ ਨੇ ਵੀ ਇਸ ਦੇ ਵਿੱਚ ਝੂਠ ਬੋਲਿਆ, ਦੇ ਲਾਈਡ। ਸੋ ਮਾਗਾ ਦਾ ਬਹੁਤ ਤਗੜਾ ਕੱਟੜ ਸਪੋਰਟਰ ਟੱਕਰ ਕਾਲਸਨ, ਉਹ ਇਸ ਟਾਈਮ ਜਿਹੜਾ ਇੱਕ ਹਿਸਾਬ ਦੇ ਨਾਲ ਟਰਨ ਕੋਟ ਵੀ ਜਿਹੜਾ ਉਹ ਬਣਿਆ ਪਿਆ ਆ, ਉਲਟ ਵੀ ਜਿਹੜਾ ਚੱਲ ਰਿਹਾ, ਸਵਾਲ ਵੀ ਕਰ ਰਿਹਾ। ਖਾਸ ਕਰਕੇ ਇਹਦਾ ਜਿਹੜਾ ਸਟੈਂਡ ਆ ਨਾ, ਜਿਹੜੇ ਬਹੁਤ ਲੋਕ ਸਲਾਨਾ ਜਿਹੜੀ ਇਸ ਦੀ ਟੱਕਰ ਕਾਲਸਨ ਦੀ ਜਿਹੜੀ ਉਹ ਕਰ ਰਹੇ ਆ ਇਜ਼ਰਾਈਲ ਦੇ ਮਾਮਲੇ ਨੂੰ ਲੈ ਕੇ, ਕਹਿੰਦੇ ਯਾਰ ਤੁਸੀਂ ਵਿਕੇ ਪਏ ਆ, ਉਹਨਾਂ ਦੇ ਹੱਥੀਂ ਤੁਸੀਂ 100% ਵਿਕੇ ਪਏ ਆ। ਵੀ ਓਕੇ ਕਿੱਦਾਂ? ਕਹਿੰਦੇ ਉਹ ਟੈਡ ਕਰੂਜ਼ ਨੂੰ ਤੇ ਉਹਨੇ ਪੂਰਾ ਐਕਸਪੋਜ਼ ਕੀਤਾ। ਕਹਿੰਦਾ ਵੀ ਅਗਲਾ ਸਹੁੰ ਚੱਕ ਕੇ ਕਹਿੰਦਾ ਵੀ ਮੈਂ ਤਾਂ ਇਜ਼ਰਾਈਲੀ ਕੰਮ ਕਰਦਾ। ਵੀ ਅਮਰੀਕਨ ਲੋਕ ਕਿੱਥੇ ਰਹਿ ਗਏ? ਅਮਰੀਕਾ ਜਿਹੜਾ ਉਹ ਕਿੱਥੇ ਰਹਿ ਗਿਆ? ਵੀ ਉਹ ਪਿੱਛੇ ਜਿਹੜਾ ਉਹ ਕਿਉਂ ਜਿਹੜਾ ਉਹ ਚੱਲ ਗਿਆ? ਸੋ FBI ਦੇ ਬਾਬਤ ਹੁਣੇ ਰੀਸੈਂਟਲੀ ਇਸਨੇ 9/11 ਦੇ ਉੱਤੇ ਵੀ ਕਾਫੀ ਵੱਡੀਆਂ ਜਿਹੜੀਆਂ ਕੁਝ ਡਾਕੂਮੈਂਟਰੀਆਂ ਉਹ ਲਿਆਂਦੀਆਂ, ਤੇ ਹੁਣ FBI ਦੇ ਬਾਬਤ ਟਰੰਪ ਹੁਣਾਂ ਨੂੰ ਜਿਹੜਾ ਮਾਰਨ ਦੀ ਬਟਲਰ ਦੇ ਵਿੱਚ ਕੋਸ਼ਿਸ਼ ਹੋਈ ਸੀ ਪੈਨਸਿਲਵੇਨੀਆ 'ਚ ਜੁਲਾਈ 2024 ਦੀ ਰੈਲੀ ਦੇ ਵਿੱਚ, ਉਸ ਤੋਂ ਜਿਹੜਾ ਉਹ ਬਾਅਦ 'ਚ ਕਹਿੰਦੇ ਵੀ FBI ਇਹੀ ਝੂਠ ਬੋਲਦੀ ਰਹੀ ਵੀ ਇਹਦਾ ਤੇ ਆਨਲਾਈਨ ਫੁੱਟਪ੍ਰਿੰਟ ਨਹੀਂ ਆ। ਹੁਣ ਗੂਗਲ ਡਰਾਈਵ ਵੀ ਇਹਦੀ ਸਾਹਮਣੇ ਆਈ, ਜਿਹਦੇ ਵਿੱਚ ਕਿੰਨੀਆਂ ਜਿਹੜੀਆਂ ਉਸ ਦੀਆਂ ਵੀਡੀਓਜ਼ ਜਿਹੜੀਆਂ ਸੀਗੀਆਂ। FBI ਨੇ ਕਹਿੰਦੇ ਵੀ ਆਪਣੀ ਰੈਪਿਡ ਰਿਸਪੌਂਸ ਅਕਾਊਂਟ ਨੇ ਰਿਪਲਾਈ ਜਿਹੜਾ ਉਹ ਕਰ ਦਿੱਤਾ ਵੀ FBI ਨੈਵਰ ਸੈਡ ਥਾਮਸ ਕ੍ਰੁਕਸ ਹੈਡ ਨੋ ਆਨਲਾਈਨ ਫੁੱਟਪ੍ਰਿੰਟ ਐਵਰ। 34 ਮਿੰਟ ਦੀ ਵੀਡੀਓ ਪੋਸਟ ਕੀਤੀ ਹੈ ਐਕਸ ਦੇ ਉੱਤੇ ਕਾਲਸਨ ਨੇ, ਜਿਸ ਦੇ ਵਿੱਚ FBI ਦੁਆਰਾ ਜਿਹੜੀ ਇਨਫੋਰਮੇਸ਼ਨ ਉਸ ਬਾਬਤ ਸਾਂਝੀ ਕੀਤੀ ਗਈ ਬਾਈਡਨ ਤੇ ਟਰੰਪ ਉਹਨਾਂ ਦੇ ਪ੍ਰਸ਼ਾਸਨ ਦੇ ਅੰਡਰ ਚੱਲ ਰਹੀ FBI ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ ਟੋਟਲੀ ਇਹ ਇਨਕੰਪਲੀਟ ਆ,
ਤੇ ਮਿਸਲੀਡਿੰਗ ਜਿਹੜੀ ਉਹ ਹੈਗੀ ਆ। ਸੋ ਗਲਤ ਧਾਰਨਾ ਇਸ ਦੇ ਉਲਟ ਜਿਹੜੀ ਉਹ ਬਣਾਈ ਜਿਹੜੀ ਉਹ ਜਾ ਰਹੀ ਆ। ਸੋ ਕਹਿੰਦੇ ਵੀ ਥਾਮਸ ਕ੍ਰੁਕ 1 ਇੰਚ ਤੋਂ ਵੀ ਘੱਟ ਜਿਹੜੇ ਫਾਸਲੇ ਦੇ ਉੱਤੇ ਆ ਗਿਆ ਸੀਗਾ, ਅਮਰੀਕਾ ਨੂੰ ਜਿਹੜਾ ਉਹ ਡਿਸਟਰੋਏ ਕਰਨ ਦੇ ਜਿਹੜੇ ਉਹ ਲਾਗੇ ਆ ਗਿਆ ਸੀਗਾ, ਤੇ ਅਜੇ ਤੱਕ 1.5 ਸਾਲ ਹੋ ਗਿਆ ਆ ਤੇ ਆਪਾਂ ਨੂੰ ਉਸ ਦੇ ਬਾਰੇ ਅਜੇ ਤੱਕ ਵੀ ਕੁਝ ਵੀ ਨਹੀਂ ਪਤਾ ਹੈਗਾ। ਸੋ ਕ੍ਰੁਕਸ ਜਿਹੜਾ ਕਿ ਰਜਿਸਟਰਡ ਰਿਪਬਲਿਕਨ ਸੀ, ਉਸਨੇ ਬਟਲਰ ਪੈਂਸਲਵੇਨੀਆ ਦੇ ਵਿੱਚ, ਜਿੱਥੇ ਟਰੰਪ ਹੁਣੀ ਭਾਸ਼ਣ ਦੇ ਰਹੇ ਸੀਗੇ ਜੁਲਾਈ 2024 ਦੇ ਵਿੱਚ, ਉਹਦੇ ਰੂਫਟਾਪ ਦੇ ਉੱਤੇ ਚੜ੍ਹ ਕੇ ਗੋਲੀ ਜਿਹੜੀ ਉਹ ਮਾਰੀ। ਇਸੇ ਤਰੀਕੇ ਦੇ ਨਾਲ ਰੂਫਟਾਪ ਦੇ ਉੱਤੇ ਗੋਲੀ ਚੜ੍ਹ ਕੇ ਮਾਰਨ ਵਾਲਿਆਂ ਦੇ ਵਿੱਚ ਚਾਰਲੀ ਕਰਕ ਦਾ ਨਾਮ ਜਿਹੜਾ ਉਹ ਸ਼ਾਮਲ ਹੋ ਗਿਆ। ਉਸ ਨੂੰ ਅਸੈਸੀਨੇਟ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਗਿਆ ਸੀਗਾ। ਉਹ ਵੀ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਬਹੁਤ ਉਲਝਿਆ ਪਿਆ ਆ। ਉਹਦੇ ਵਿੱਚ ਜਿਹੜੀ ਕੈਂਡਸ ਓਵਨਸ ਹੈਗੀ ਆ, ਉਹ ਕੱਟੜ ਰਿਪਬਲਿਕਨ ਜਿਹੜੀ ਉਹ ਰਹੀ ਆ, ਉਹ ਬਹੁਤ ਐਕਸਪੋਜ਼ ਜਿਹੜੀ ਉਸ ਦੇ ਵਿੱਚ ਕਰ ਰਹੀ ਆ। ਉਹ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਜਿਹੜੀ ਐਲੀਗੇਸ਼ਨ ਜਿਹੜੀ ਉਹ ਲਾ ਰਹੀ ਆ ਵੀ ਇਹ ਤਾਂ ਸਾਰਾ ਕੰਮ ਹੀ ਜਿਹੜੀ ਉਹਦੀ ਘਰ ਵਾਲੀ ਦਾ ਜਿਹੜਾ ਉਹ ਹੋ ਸਕਦਾ। ਇੱਥੋਂ ਤੱਕ ਵੀ ਜਿਹੜੀਆਂ ਗੱਲਾਂ ਆ ਉਸ ਪਾਸੇ ਵੱਲ ਨੂੰ ਫਿੰਗਰ ਪੁਆਇੰਟ ਜਿਹੜੇ ਉਹ ਹੋ ਰਹੇ ਆ। ਪਰ ਇਹ ਆ ਵੀ ਇਹਨਾਂ ਦੇ ਹੀ ਆਪਣੇ ਜਿਹੜੇ ਸਪੋਰਟਰ, ਜਿਹੜੇ ਇੱਕ ਟਾਈਮ ਦੇ ਉੱਤੇ ਟਰੰਪ ਹੋਣਾ ਦੇ ਲਈ ਬਹੁਤ ਤਗੜੇ ਜਿਹੜੇ ਸਪੋਰਟਰ ਰਹੇ ਆ, ਉਹੀ ਜਿਹੜੇ ਸਵਾਲ ਨਾਲ ਦੇ ਨਾਲ ਜਿਹੜਾ ਉਹ ਕਰ ਰਹੇ ਆ। ਤੇ ਹੁਣ FBI ਨੂੰ ਜਿਹੜਾ ਆ ਕੇ ਜਿਹੜਾ ਆ ਉਹ ਕਹਿਣਾ ਪਿਆ ਆ ਵੀ ਨਹੀਂ ਅਸੀਂ ਅਜੇ ਤੱਕ ਕੁਝ ਵੀ ਝੂਠ ਨਹੀਂ ਬੋਲਿਆ। FBI ਦੇ ਡਾਇਰੈਕਟਰ ਕੈਸ਼ ਪਟੇਲ ਨੇ ਵੀ ਬਿਊਰੋ ਦੀ ਜਿਹੜੀ ਇਨਵੈਸਟੀਗੇਸ਼ਨ ਆ ਥਾਮਸ ਕ੍ਰੁਕਸ ਦੇ ਬਾਬਤ, ਜਦ ਟੱਕਰ ਕਾਲਸਨ ਨੇ FBI ਦੇ ਉੱਤੇ ਦੋਸ਼ ਲਾਏ ਸੀ, ਉਸ ਤੋਂ ਬਾਅਦ ਦੇ ਵਿੱਚ ਆ ਕੇ ਜਿਹੜਾ ਉਹ ਕਿਹਾ ਆ ਵੀ ਅਸੀਂ 480 FBI ਦੇ ਇੰਪਲੋਈ ਲਾਏ ਆ। ਕ੍ਰੁਕ ਦੀ ਲਿਮਿਟਿਡ ਆਨਲਾਈਨ ਤੇ ਇਨ ਪਰਸਨ ਜਿਹੜੀ ਉਹ ਇੰਟਰੈਕਸ਼ਨ ਸੀਗੀਆਂ, ਤੇ ਅਟੈਕ ਜਿਹੜਾ ਆ ਉਸਨੇ ਇਕੱਲਿਆਂ ਕੀਤਾ ਸੀਗਾ, ਤੇ ਕਿਸੇ ਨੂੰ ਵੀ ਜਿਹੜੀ ਜਾਣਕਾਰੀ ਉਹ ਇਸ ਦੇ ਬਾਬਤ ਜਿਹੜੀ ਉਹ ਨਹੀਂ ਜਿਹੜੀ ਉਹ ਦਿੱਤੀ ਹੈਗੀ। ਸੋ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਸਵਾਲ ਕਈ ਜਿਹੜੇ ਆ ਟੱਕਰ ਕਾਲਸਨ ਨੇ ਨਵੇਂ ਜਿਹੜੇ ਇਸ ਬਾਬਤ ਇਨਵੈਸਟੀਗੇਸ਼ਨ ਨੂੰ ਲੈ ਕੇ ਖੜੇ ਕਰ ਦਿੱਤੇ ਨੇ। ਜਿੱਥੇ ਆਪਾਂ ਬਹੁਤ ਗੱਲਾਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਵਿਰੋਧ ਵੀ ਕਰਦੇ ਆ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਵਧੀਆ ਵੀ ਕੀਤੀਆਂ ਹੈਗੀਆਂ। ਜਿਸ ਤਰ੍ਹਾਂ ਆਪਾਂ ਬਾਰਡਰ ਦੀ ਗੱਲ ਕਰਦੇ ਆ, ਇਸ ਵੇਲੇ ਆਲਮੋਸਟ ਜ਼ੀਰੋ ਕ੍ਰਾਸਿੰਗ ਹੈਗੀ ਆ, ਚਾਹੇ ਉਹ ਸਦਰਨ ਬਾਰਡਰ ਆ ਚਾਹੇ ਦੂਸਰਾ ਬਾਰਡਰ ਆ। ਅੱਜ ਇੱਕ ਖਬਰ ਆ ਰਹੀ ਆ ਵੀ ਜਿੰਨੇ ਵੀ ਜਿਹੜੇ ਸਨੈਪ ਦੇ ਰੈਸੀਪੀਐਂਟਸ ਹੈਗੇ ਆ, ਜਿਹੜੇ ਫੂਡ ਸਟੈਂਪਾਂ ਵਾਲੇ ਆ, ਹੁਣ US ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਵੀ ਸਾਰਿਆਂ ਨੂੰ ਦੁਬਾਰਾ ਕੀ ਅਪਲਾਈ ਕਰਨਾ ਪਊਗਾ। ਐਗਰੀਕਲਚਰ ਸੈਕਟਰੀ ਬਰੁਕ ਰੋਲਿਨਸ ਨੇ ਇਹ ਕਿਹਾ ਵੀ 29 ਜਿਹੜੀਆਂ ਰਿਪਬਲਿਕਨ ਸਟੇਟਸ ਹੈਗੀਆਂ, ਉਹਦਾ ਜਿਹੜਾ ਡਾਟਾ ਉਹਨੇ ਚੈੱਕ ਕੀਤਾ, ਕਹਿੰਦੇ ਵੀ 1,86,000 ਮਰੇ ਹੋਏ ਲੋਕ ਜਿਹੜੇ ਆ, ਮਰੇ ਹੋਏ ਬੰਦੇ ਤੇ ਬੀਬੀਆਂ ਤੇ ਬੱਚੇ, ਉਹਨਾਂ ਨੂੰ ਜਿਹੜੀਆਂ ਸਨੈਪ ਦੀਆਂ ਜਿਹੜੀਆਂ ਫੂਡ ਸਟੈਂਪਸ ਆ ਉਹ ਜਾ ਰਹੀਆਂ ਸੀਗੀਆਂ। 5 ਲੱਖ ਬੰਦੇ ਇਦਾਂ ਦੇ ਲੱਭੇ ਆ ਜਿਹੜੇ ਦੋ ਜਿਨ੍ਹਾਂ ਨੂੰ ਸਨੈਪ ਦੀਆਂ ਪੇਮੈਂਟਸ ਜਾ ਰਹੀਆਂ ਸੀਗੀਆਂ। ਸਿਰਫ ਇਹ 29 ਸਟੇਟਾਂ ਦਾ ਜਿਹੜਾ ਡਾਟਾ ਆਇਆ ਹੈਗਾ। ਸੋ ਇਹ ਤੋਂ ਬਿਨਾਂ ਕਹਿੰਦੇ ਵੀ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀ ਕੀ ਸਿਚੁਏਸ਼ਨ ਹੋਊਗੀ। ਸੋ ਇਸ ਨੂੰ ਦੇਖਦੇ ਹੋਏ ਅਮਰੀਕਾ 'ਚ ਇਹ ਦੱਸਦੇ ਜਾਈਏ 41 ਮਿਲੀਅਨ ਅਮਰੀਕਨ ਲੋਕ ਜਿਹੜੇ ਆ ਸਨੈਪ ਜਾਣੀ ਕਿ ਜਿਹੜਾ ਸਪਲੀਮੈਂਟ ਹੈਗਾ ਆ, ਇਹ ਫੂਡ ਸਟੈਂਪਾਂ ਆ, ਜਿੱਦਾਂ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹੈਗੇ ਆ, 41 ਮਿਲੀਅਨ ਲੋਕ ਲੈਂਦੇ ਹੈਗੇ ਆ, ਜੋ ਕਿ ਕਹਿੰਦੇ ਭਈ ਐਵਰੇਜ $187 ਪਰ ਪਰਸਨ ਬਣਦਾ ਹੈਗਾ। ਸੋ ਅੱਜ US ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਵੀ ਹਰ ਇੱਕ ਅਮਰੀਕਨ ਜੋ ਫੂਡ ਸਟੈਂਪ ਲੈਂਦਾ ਹੈਗਾ ਉਸ ਨੂੰ ਦੁਬਾਰਾ ਕੀ ਜਿਹੜਾ EBT ਕਾਰਡ ਜੋ ਆ ਉਹ ਅਪਲਾਈ ਕਰਨਾ ਪਊਗਾ, ਤਾਂ ਕਿ ਉਹ ਵੈਰੀਫਾਈ ਕਰ ਸਕਣ ਬਿਲਕੁਲ ਸਹੀ ਲੋਕਾਂ ਨੂੰ ਜਿਹੜੇ ਇਹ ਜਿਹੜੀ ਹੈਲਪ ਆ ਮਿਲਦੀ ਹੈਗੀ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਜਿਹੜਾ ਸਮਾਂ ਜਿਹੜਾ ਇਨਫੈਕਟ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਗਿਆ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।